ਪੰਜਾਬੀ ਰੇਡੀਓ ਯੂਐਸਏ ਨਾਲ ਜੁੜੇ ਹੋਏ ਹੋ ਤੁਸੀਂ ਤੇ ਮੈਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਾਂ ਜੁੜਾਂਗੇ ਬਲਤੇਜ ਪੰਨੂ ਜੀ ਨਾਲ ਤੇ ਉਹਨਾਂ ਤੋਂ ਜਾਣਾਂਗੇ ਕਿ ਅਹਿਮ ਖਬਰਾਂ ਬਾਰੇ ਕੁਝ ਖਾਸ ਜਾਣਕਾਰੀਆਂ ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਂਦੇ ਹਾਂ ਸਾਡੇ ਸਪਾਂਸਰ ਦੇ ਉੱਤੇ ਤੇ ਉਹਨਾਂ ਦਾ ਧੰਨਵਾਦ ਵੀ ਕਰਦੇ ਹਾਂ ਕਿਉਂਕਿ ਉਹ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ। ਖਾਲਸਾ ਇੰਸ਼ੋਰੈਂਸ ਏਜੰਸੀ ਪਿਛਲੇ 25 ਸਾਲਾਂ ਤੋਂ ਵਧੀਆ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਨੰਬਰ ਡਾਇਲ ਕਰ ਸਕਦੇ ਹੋ 408 272 2500 ਇਹ ਡਾਇਲ ਕਰਕੇ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲੈਣ ਦੇ ਲਈ ਸੰਪਰਕ ਕੀਤਾ ਜਾ ਸਕਦਾ ਹੈ। ਤਿਰਕੀਆਨਾ ਇਮੀਗ੍ਰੇਸ਼ਨ ਲਾਅ ਫਰਮ ਵਾਲੇ ਜੇ ਤਿਰਕੀਆਨਾ ਇਮੀਗ੍ਰੇਸ਼ਨ ਬਾਬਤ ਕੋਈ ਸਲਾਹ ਕਰਨੀ ਹੈ ਤਾਂ 415 909 0503 ਡਾਇਲ ਕਰ ਸਕਦੇ ਹੋ। ਗੁਰਦੀਪ ਸਿੰਘ ਬਿਰਦੀ ਕਲੋਵਿਸ ਸਤਨਾਮ ਸਿੰਘ ਸ਼ੇਰਗਿੱਲ ਰਵਿੰਦਰ ਹਲਵਾਰਾ ਸੈਲਮਾ ਮਨਜੀਤ ਸਿੰਘ ਦੀਵਾਨਾ ਬੂਟਾ ਸਿੰਘ ਰਾਣੀਪੁਰ ਫਰੈਜ਼ਨੋ ਚੰਨੀ ਸਿੰਘ ਬਦਵਾਲ ਪਿਆਰਾ ਸਿੰਘ ਰਾਹੁਲ ਗੁਰਪਾਲ ਗਿੱਲ ਸੈਕਰਾਮੈਂਟੋ ਗੁਰਦੀਪ ਸਿੰਘ ਗਿੱਲ ਤੇ ਪਰਿਵਾਰ ਯੂਬਾ ਸਿਟੀ ਮਨਦੀਪ ਸਿੰਘ ਕਾਲੋਂ ਮੋਡੈਸਟੋ ਰਵਿੰਦਰ ਸਿੰਘ ਪ੍ਰੀਤਮ ਸਿੰਘ ਗਿੱਲ ਗੁਰਮੀਤ ਸਿੰਘ ਸੁਰਿੰਦਰ ਕੌਰ ਥਿੰਦ ਬੇਕਰਸਫੀਲਡ ਗੁਰਮੇਲ ਲਿੱਦਰ ਬੇਕਰਸਫੀਲਡ ਮਨਦੀਪ ਸਿੰਘ ਸਰਬਜੀਤ ਕੌਰ ਸੈਨ ਹੋਜੇ ਤੇ ਜ਼ੈਂਡਰ ਗਰੁੱਪ ਵਾਲੇ ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਹੋਮ ਲੋਨ ਤਾਂ 855 905 2575 ਤੇ ਡਾਇਲ ਕਰਕੇ ਇਹਨਾਂ ਇਹਨਾਂ ਦੇ ਵਿੱਚੋਂ ਕਿਸੇ ਵੀ ਸੇਵਾ ਨੂੰ ਤੁਸੀਂ ਲੈ ਸਕਦੇ ਹੋ। ਇਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ। ਜੁੜਦੇ ਹਾਂ ਬਲਤੇਜ ਪੰਨੂ ਜੀ ਨਾਲ। ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ, ਧੰਨਵਾਦ, ਬਹੁਤ ਮਿਹਰਬਾਨੀ ਜੀ ਪੰਨੂ ਸਾਹਿਬ, ਗਿਆਨਵਾਪੀ ਕੇਸ ਤੋਂ ਸ਼ੁਰੂਆਤ ਕਰ ਲੈਂਦੇ ਹਾਂ ਜੀ। ਹੁਣ ਜਿਹੜਾ ਕੇਸ ਹੈ ਉਹ ਜ਼ਿਲ੍ਹਾ ਅਦਾਲਤ ਦੇ ਵਿੱਚ ਤਬਦੀਲ ਹੋ ਗਿਆ ਜੀ। ਐਕਚੁਅਲੀ ਇਹ ਪਿਛਲੇ ਦਿਨਾਂ ਤੋਂ ਵਾਹਵਾ ਚਰਚਾ ਦਾ ਵਿਸ਼ਾ ਜਿਹੜਾ ਉਹ ਬਣਿਆ ਹੋਇਆ। ਬੜੀ ਅਜੀਬੋ ਗਰੀਬ ਬਹਿਸ ਜਿਹੜੀ ਹੈ ਨਾ ਉਹ ਸੁਣਨ ਨੂੰ ਮਿਲ ਰਹੀ ਹੈ। ਕਈਆਂ ਦੇ ਉੱਤੇ ਮਾਮਲੇ ਦਰਜ ਹੋ ਗਏ ਟਵਿੱਟਰ ਦੇ ਉੱਤੇ, ਜਿਹਨੇ ਕਿਸੇ ਨੇ ਫੋਟੋ ਉਹੋ ਜੀ ਮਿਲਦੀ ਪਾ ਦਿੱਤੀ ਉਹਦੇ ਉੱਤੇ ਮਾਮਲਾ ਦਰਜ ਹੋ ਗਿਆ ਜੀ ਇਹ ਨਹੀਂ ਸਮਝ ਆਉਂਦੀ ਕਿ ਜਿਹੜੇ ਧਰਮ ਨੇ ਉਹ ਤਾਂ ਕਿਤੇ ਇਸ ਤਰ੍ਹਾਂ ਦੀ ਬਹਿਸ ਦੀ ਕਿਤੇ ਵੀ ਕੋਈ ਧਰਮ ਗੱਲ ਨਹੀਂ ਕਰਦਾ, ਕਿਉਂਕਿ ਜਿਹੜੀ ਧਰਮਾਂ ਦੇ ਉੱਤੇ ਬਹਿਸ ਹੈ, ਕਿਹੜਾ ਧਰਮ ਕਿੱਥੇ ਆ, ਉਹ ਹੀ ਮੁੱਢੋਂ ਸੁੱਢੋਂ ਹੀ ਗਲਤ ਹੈ। ਉਹ ਤਾਂ ਕਦੀ ਹੋ ਹੀ ਨਹੀਂ ਸਕਦਾ ਕਿ ਇਹ ਵੇਖਿਆ ਜਾਵੇ ਕਿ ਕਿਹੜਾ ਧਰਮ ਕਮਜ਼ੋਰ ਹੈ, ਕਿਹੜਾ ਧਰਮ ਸਟਰੋਂਗ ਹੈ, ਕਿਹੜਾ ਧਰਮ ਤਕੜਾ, ਕਿਹੜਾ ਧਰਮ ਮਾੜਾ ਜੀ ਇਹ ਤਾਂ ਹੋ ਹੀ ਨਹੀਂ ਸਕਦਾ ਧਰਮਾਂ ਦੇ ਮਾਮਲੇ ਤੇ। ਪਰ ਇਹ ਬਦਕਿਸਮਤੀ ਆ ਕਿ ਇੱਥੋਂ ਦਾ ਗੋਦੀ ਮੀਡੀਆ ਹੋ ਗਿਆ ਜਾਂ ਕੁਝ ਧਿਰਾਂ ਜਿਹੜੀਆਂ ਇਹ ਸੋਚਦੀਆਂ ਨੇ ਕਿ ਅਸਲ ਮੁੱਦਿਆਂ ਤੋਂ ਜਿਹੜੀ ਮਹਿੰਗਾਈ ਖਾਸ ਤੌਰ ਦੇ ਉੱਤੇ ਗਰੀਬੀ ਬੇਰੁਜ਼ਗਾਰੀ ਉੱਥੋਂ ਧਿਆਨ ਲਾਂਭੇ ਰੱਖਿਆ ਜਾਵੇ। ਉਹ ਅਜਿਹੀਆਂ ਡਿਬੇਟਸ ਉਹਨਾਂ ਨੂੰ ਵਾਹਵਾ ਰਾਸ ਆਉਂਦੀਆਂ ਨੇ ਤੇ ਉਹ ਇਹਦੇ ਉੱਤੇ ਹੀ ਡਿਬੇਟ ਲਗਾਤਾਰ ਜਿਹੜਾ ਉਹ ਕਰੀ ਜਾ ਰਹੇ ਨੇ। ਸੁਪਰੀਮ ਕੋਰਟ ਨੇ ਜਿਹੜੇ ਹਿੰਦੂ ਸ਼ਰਧਾਲੂਆਂ ਦੇ ਵੱਲੋਂ ਦਰਜ ਗਿਆਨਵਾਪੀ ਮਸਜਿਦ ਕੇਸ ਨੂੰ ਸਿਵਲ ਜੱਜ ਤੋਂ ਵਾਰਾਣਸੀ ਦੇ ਡਿਸਟ੍ਰਿਕਟ ਜੱਜ ਦੇ ਕੋਲੇ ਤਬਦੀਲ ਕਰਤਾ। ਸੁਪਰੀਮ ਕੋਰਟ ਨੇ ਇਹ ਗੱਲ ਕਹੀ ਹੈ ਕਿ ਇਸ ਮਸਲੇ ਦੀਆਂ ਪੇਚੀਦਗੀਆਂ ਤੇ ਸੰਵੇਦਨਸ਼ੀਲਤਾ ਨੂੰ ਵੇਖਦਿਆਂ ਕੇਸ ਨੂੰ ਸੀਨੀਅਰ ਜੁਡੀਸ਼ੀਅਲ ਅਧਿਕਾਰੀ ਕੋਲ ਤਬਦੀਲ ਕਰਨਾ ਬਿਹਤਰ ਹੋਊਗਾ। ਜਸਟਿਸ ਡੀ.ਵਾਈ. ਚੰਦਰਚੂੜ, ਜਸਟਿਸ ਸੂਰਿਆਕਾਂਤ ਤੇ ਜਸਟਿਸ ਪੀ.ਐਸ. ਨਰਸਿਮਹਾ ਦੇ ਬੈਂਚ ਨੇ ਇਹ ਸਾਫ਼ ਕੀਤਾ ਕਿ ਉਸ ਕੇਸ ਦੀ ਪਹਿਲਾਂ ਸੁਣਵਾਈ ਕਰ ਰਹੇ ਸਿਵਲ ਜੱਜ ਤੇ ਕੋਈ ਤੋਹਮਤ ਨਹੀਂ ਲਾ ਰਹੇ। ਸੁਪਰੀਮ ਕੋਰਟ ਨੇ ਕਿਹਾ ਕਿ ਗਿਆਨਵਾਪੀ ਮਸਜਿਦ ਕੰਪਲੈਕਸ ਦੇ ਵੀਡੀਓਗ੍ਰਾਫੀ ਸਰਵੇਖਣ ਦੇ ਦੌਰਾਨ ਵਜ਼ੂਖਾਨਾ ਨੇੜੇ ਮਿਲੇ ਸ਼ਿਵਲਿੰਗ ਵਾਲੀ ਥਾਂ ਤੇ ਸੁਰੱਖਿਆ ਯਕੀਨੀ ਬਣਾਉਣ ਤੇ ਮੁਸਲਿਮ ਭਾਈਚਾਰੇ ਨੂੰ ਮਸਜਿਦ ਦੇ ਵਿੱਚ ਨਮਾਜ਼ ਅਦਾ ਕਰਨ ਦੀ ਖੁੱਲ੍ਹ ਸੰਬੰਧੀ 17 ਮਈ ਨੂੰ ਉਹਦੇ ਅੰਤਰਿਮ ਹੁਕਮ ਡਿਸਟ੍ਰਿਕਟ ਜੱਜ ਦੇ ਵੱਲੋਂ ਕੇਸ ਦਾ ਫੈਸਲਾ ਕੀਤੇ ਜਾਣ ਤੱਕ ਅਮਲ ਦੇ ਵਿੱਚ ਰਹਿਣਗੇ। ਜੀ ਬੇਸ਼ੱਕ ਇਹ ਹੇਠਾਂ ਜਿਹੜਾ ਦੀ ਉਹ ਚਲੇ ਗਿਆ, ਪਰ ਇਹਦੇ ਨਾਲ ਨਾ ਬਹੁਤ ਸਾਰੀਆਂ ਜਿਹੜੀਆਂ ਥਾਵਾਂ ਨੇ ਉਹਨਾਂ ਦੇ ਬਾਰੇ ਦੇ ਵਿੱਚ ਹੁਣ ਬਹਿਸ ਛਿੜਨੀ ਸ਼ੁਰੂ ਹੋ ਗਈ ਹੈ, ਜਿਹੜੀ ਕਿ ਇਹ ਇਸ਼ਾਰਾ ਕਰਦੀ ਹੈ ਕਿ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਕਿਹੋ ਜਿਹੀਆਂ ਹੋਣਗੀਆਂ। ਜੀ 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 ਬਿਲਕੁਲ, ਇਹਦੇ 'ਚ ਤਾਂ ਕੋਈ ਦੋ ਰਾਏ ਨਹੀਂ ਕਿ ਜਿਹੜੀਆਂ 24 ਦੀਆਂ ਚੋਣਾਂ ਹੋਣਗੀਆਂ ਉਹਨਾਂ 'ਚ ਇਹੋ ਜਿਹਾ ਕੁਛ ਹੀ ਚੱਲਣਾ। ਸਰਕਾਰਾਂ ਕੋਲੇ ਜਦੋਂ ਰਿਪੋਰਟ ਕਾਰਡ ਨਾ ਹੋਵੇ ਫਿਰ ਇਦਾਂ ਦੇ ਜਿਹੜੇ ਏਜੰਡੇ ਆ ਉਹ ਗਰਾਊਂਡ ਤੇ ਲਿਆਂਦੇ ਜਾਂਦੇ ਆ। ਸਿੱਧੂ ਸਾਹਿਬ ਦੀ ਗੱਲ ਕਰੀਏ ਪੰਨੂ ਸਾਹਿਬ ਆਪਾਂ, ਚੰਗਾ ਆਚਰਣ ਹੀ ਸਿੱਧੂ ਸਾਹਿਬ ਨੂੰ ਹੁਣ ਦਿਵਾ ਸਕੇਗਾ ਛੇਤੀ ਰਿਹਾਈ। ਦੇਖੋ, ਨਵਜੋਤ ਸਿੱਧੂ ਹੋਰਾਂ ਦੇ ਹਾਲ ਦੀ ਘੜੀ ਤਾਂ ਬਹੁਤੇ ਰਾਹ ਜਿਹੜੇ ਆ ਉਹ ਬੰਦ ਹੋ ਗਏ। ਉਹਨਾਂ ਨੇ ਆਪਣਾ ਇਹ ਆਤਮ ਸਮਰਪਣ ਜਿਹੜਾ ਸੀਗਾ, ਸਰੈਂਡਰ ਕਰਨ ਦਾ ਮਾਮਲਾ ਟਾਲਣ ਦੇ ਯਤਨ ਕੀਤੇ, ਪਰ ਸੁਪਰੀਮ ਕੋਰਟ ਦੇ ਵਿੱਚ ਅਰਜ਼ੀ ਸੁਣੀ ਹੀ ਨਹੀਂ ਗਈ। ਮੈਡੀਕਲ ਆਧਾਰ ਦੇ ਉੱਤੇ ਆਤਮ ਸਮਰਪਣ ਕਰਨ ਦੇ ਵਾਸਤੇ ਉਹਨਾਂ ਨੇ 1 ਹਫ਼ਤੇ ਦੀ ਮੋਹਲਤ ਮੰਗੀ ਸੀਗੀ। ਜਸਟਿਸ ਖਾਨਵਿਲਕਰ ਨੇ, ਹਾਲਾਂਕਿ ਉਹਨਾਂ ਦੇ ਜਿਹੜੇ ਵਕੀਲ ਸੀਗੇ ਮਨੂ ਸਿੰਘ ਵੀ,
ਉਹਨੂੰ ਰਸਮੀ ਅਪੀਲ ਦਾਖਲ ਕਰਨ ਲਈ ਆਖਦਿਆਂ ਇਹ ਕਿਹਾ ਕਿ ਚੀਫ ਜਸਟਿਸ ਨੂੰ ਉਹ ਗੁਜ਼ਾਰਿਸ਼ ਕਰਨ। ਸੁਪਰੀਮ ਕੋਰਟ ਨੇ ਇਹ ਵੀ ਕਿਹਾ ਕਿ ਰਸਮੀ ਅਰਜ਼ੀ ਦਾਖਲ ਕਰੋ ਤੇ ਚੀਫ ਜਸਟਿਸ ਦੀ ਕੋਰਟ ਦੇ ਵਿੱਚ ਇਹਦਾ ਜ਼ਿਕਰ ਕਰੋ, ਫਿਰ ਅਸੀਂ ਵੇਖਾਂਗੇ ਜੀ। ਉਦੋਂ ਬਾਅਦ ਸਾਰੇ ਰਾਹ ਬੰਦ ਹੋ ਗਏ। ਨਵਜੋਤ ਸਿੰਘ ਸਿੱਧੂ ਨੇ ਆਤਮ ਸਮਰਪਣ ਕਰ ਦਿੱਤਾ ਪਟਿਆਲੇ ਦੀ ਅਦਾਲਤ ਦੇ ਵਿੱਚ, ਔਰ ਉਦੋਂ ਬਾਅਦ ਉਹਦਾ ਮੈਡੀਕਲ ਕਰਵਾਇਆ ਗਿਆ। ਮੈਡੀਕਲ ਕਰਵਾ ਕੇ ਉਹਨੂੰ ਪਟਿਆਲੇ ਦੀ ਕੇਂਦਰੀ ਜੇਲ੍ਹ ਜਿਹੜੀ ਉਹਦੇ ਵਿੱਚ ਭੇਜ ਦਿੱਤਾ, ਬੈਰਕ ਨੰਬਰ 10 ਦੇ ਵਿੱਚ। ਬੈਰਕ ਨੰਬਰ 11 ਦੇ ਵਿੱਚ ਇਸ ਵੇਲੇ ਜਿਹੜੇ NDPS ਐਕਟ ਹੈ, ਨਸ਼ਿਆਂ ਦੇ ਕਾਰੋਬਾਰ ਦੇ ਮਾਮਲੇ ਦੇ ਵਿੱਚ ਬਿਕਰਮ ਮਜੀਠੀਆ ਕੈਦ ਹੈ। ਬਿਕਰਮ ਮਜੀਠੀਆ ਹਵਾਲਾਤੀ ਹੈ ਕਿਉਂਕਿ ਉਹਦਾ ਕੇਸ ਸੁਣਵਾਈ ਅਧੀਨ ਹੈ, ਇਨਵੈਸਟੀਗੇਸ਼ਨ ਚੱਲ ਰਹੀ ਹੈ, ਜਦੋਂ ਕਿ ਨਵਜੋਤ ਸਿੰਘ ਸਿੱਧੂ ਕੈਦੀ ਆ। ਉਹਦੇ ਉੱਤੇ ਇੱਕ ਵਿਅਕਤੀ ਦੇ ਨਾਲ ਸੜਕ ਦੇ ਉੱਤੇ ਲੜਾਈ ਦੇ ਦੌਰਾਨ 34 ਸਾਲ ਪੁਰਾਣੇ ਕੇਸ ਦੇ ਵਿੱਚ 1 ਸਾਲ ਦੀ ਸਜ਼ਾ ਉਹਨੂੰ ਹੋ ਗਈ ਆ। ਉਹ ਹੁਣ ਸਜ਼ਾ ਯਾਫਤਾ ਹੈ। ਇਹ ਫਰਕ ਹੈ ਦੋਵਾਂ ਦੇ ਜਿਹੜਾ ਉਹ ਵਿਚਾਲੇ। ਅੱਛਾ, ਇੱਥੇ ਜਿਹੜੇ ਚੈਨਲ ਨੇ ਉਹ ਬੜਾ ਜਲੂਸ ਕਢਵਾ ਰਹੇ ਆ ਤਾਂ ਜੀ। ਕੋਈ ਕਹਿੰਦਾ ਜੀ ਉੱਥੇ ਸਵੇਰੇ ਚਾਹ ਦੇ ਨਾਲ ਬਿਸਕੁਟ ਮਿਲਦੇ ਆ, ਕੋਈ ਕਹਿੰਦਾ 2 ਚਾਦਰਾਂ, 2 ਸਰਾਣੇ, 1 ਮੇਜ਼, 1 ਕੁਰਸੀ, ਪਤਾ ਨਹੀਂ ਕਿਹੋ ਕਿਹੋ ਜਿਹੀਆਂ ਚੀਜ਼ਾਂ ਜਿਹੜੀਆਂ ਉਹ ਦਿਖਾਈ ਜਾਂਦੇ ਆ। ਅਸਲ ਦੇ ਵਿੱਚ ਜੇਲ੍ਹ ਆ ਉਹ, ਕੋਈ 5 ਸਟਾਰ ਹੋਟਲ ਨਹੀਂ ਗਾ। ਜੇਲ੍ਹ ਦੇ ਵਿੱਚ ਏਦਾਂ ਦਾ ਕੁਝ ਮਿਲਦਾ, ਰੋਟੀਆਂ ਏਦਾਂ ਦੀਆਂ ਕਿ 6 ਰੋਟੀਆਂ ਦਿੰਦੇ ਨੇ, 2 ਖਾ ਲੀਆਂ ਤੇ 4 ਜਿਹੜੀਆਂ ਉਹ ਬਾਲਣ ਦੇ ਕੰਮ ਆਉਂਦੀਆਂ ਨੇ। ਕੁਝ ਜਿਹੜੇ ਅੰਦਰ ਨੇ ਹਵਾਲਾਤੀ ਜਾਂ ਕੈਦੀ, ਉਹਨਾਂ ਅੰਗੀਠੀਆਂ ਰੱਖੀਆਂ ਹੋਈਆਂ ਨੇ ਪਰਮਿਸ਼ਨ ਦੇ ਨਾਲ ਆਪਣੀ ਚਾਹ ਵਗੈਰਾ ਬਣਾਉਣ ਦੇ ਵਾਸਤੇ। 1 ਡੰਗ ਦੀ ਉਹ ਚਾਹ ਆਪ ਬਣਾ ਲੈਂਦੇ ਕਿਉਂਕਿ ਰਾਸ਼ਨ ਵਗੈਰਾ ਅੰਦਰੋਂ ਤੁਹਾਨੂੰ ਕੰਟੀਨ ਚੋਂ ਮਿਲ ਜਾਂਦਾ ਜੇ ਤੁਸੀਂ ਖਰੀਦਣਾ ਚਾਹੋ ਜੀ। ਉਹ ਰੋਟੀਆਂ ਜਿਹੜੀਆਂ ਬਾਲਣ ਦੇ ਤੌਰ ਦੇ ਉੱਤੇ ਕੰਮ ਆਉਂਦੀਆਂ ਨੇ ਤੇ ਉਹਨਾਂ ਨੂੰ ਅੱਗ ਏਦਾਂ ਪੈਂਦੀ ਆ ਜਿਵੇਂ ਮਿੱਟੀ ਦੇ ਤੇਲ 'ਚ ਗੁੰਨੀਆਂ ਹੋਣ। ਇਹ ਜਿਹੜੀ ਦਾਲ ਹੈ ਉਹ ਇਸ ਤਰ੍ਹਾਂ ਦੀ ਆ ਕਿ ਟੁੱਬੀ ਮਾਰ ਕੇ ਵੀ ਉਹਦੇ ਵਿੱਚੋਂ ਦਾਣਾ ਲੱਭਣਾ ਔਖਾ। ਇਹ ਜੇਲ੍ਹ ਦਾ ਫੂਡ ਹੈ। ਇੱਥੇ ਪਤਾ ਨਹੀਂ ਕੀ ਕੁਛ ਦਿਖਾਈ ਜਾਂਦੇ ਨੇ। ਇਹ ਕਿਹਾ ਜਾ ਰਿਹਾ ਕਿ ਨਵਜੋਤ ਸਿੱਧੂ ਨੂੰ ਕਣਕ ਤੋਂ ਐਲਰਜੀ ਹੈ, ਉਹਦੇ ਵਾਸਤੇ ਮੁਸ਼ਕਲ ਜਿਹੜੀ ਉਹ ਹੋਣੀ ਹੈ ਜੇ ਉਹਨੂੰ ਐਲਰਜੀ ਹੈ ਤਾਂ। ਔਰ ਇਹ ਕਿਹਾ ਜਾ ਰਿਹਾ ਉਹਨੂੰ ਲਿਵਰ ਦੀ ਪ੍ਰੋਬਲਮ ਵੀ ਹੈ, ਉਹਦੇ ਨਾਲ ਉਹ 2-4 ਹੋ ਰਿਹਾ। ਮੈਡੀਕਲ ਆਧਾਰ ਦੇ ਉੱਤੇ ਕੀ ਜੇਲ੍ਹ ਪ੍ਰਸ਼ਾਸਨ ਫੈਸਲਾ ਲੈਂਦਾ ਉਹ ਵੇਖਣ ਵਾਲੀ ਗੱਲ ਹੋਊਗੀ। ਪਰ ਇਸ ਵੇਲੇ ਜਿਹੜਾ ਉਹਦੀ ਬੰਦੀ ਹੋ ਸਕਦੀ ਹੈ, ਜਿਹੜਾ ਉਹਦੀ ਖੁਲਾਸਾ ਹੋ ਸਕਦਾ, ਉਹ ਇੱਕੋ ਚੀਜ਼ ਦੇ ਉੱਤੇ ਹੋ ਸਕਦਾ ਹੈ ਕਿ ਉਹ ਚੰਗੇ ਆਚਰਣ ਜੇ ਦਿਖਾਉਂਦਾ ਤੇ ਉਹਦਾ ਛੇਤੀ ਉਹਨੂੰ ਰਿਹਾਈ ਹੋ ਸਕਦੀ ਹੈ। ਪਰ ਉਹਦੇ ਵਾਸਤੇ ਵੀ ਉਹਨੂੰ ਘੱਟੋ ਘੱਟ 8 ਮਹੀਨੇ ਜੇਲ੍ਹ ਦੇ ਅੰਦਰ ਰਹਿਣਾ ਪਊਗਾ। ਹਾਂ, ਅਨਲੈਸ ਜੇ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਜਿਹੜੀ ਆ ਡਬਲ ਬੈਂਚ ਦੇ ਕੋਲੇ ਨਹੀਂ ਲੱਗ ਜਾਂਦੀ, ਜਾਂ ਆਪਣੇ ਅਥਾਹ ਅਧਿਕਾਰਾਂ ਦੀ ਵਰਤੋਂ ਕਰਦਿਆਂ ਸੁਪਰੀਮ ਕੋਰਟ ਇਸ ਮਾਮਲੇ ਨੂੰ ਕਿਸੇ ਹੋਰ ਢੰਗ ਦੇ ਨਾਲ ਨਹੀਂ ਨਿਬੇੜ ਦਿੰਦੀ, ਉਦੋਂ ਤੱਕ ਨਹੀਂ ਕੁਝ ਵੀ ਜਿਹੜਾ ਜੀ ਉਹ ਹੋ ਸਕਦਾ। ਜਿਹੜਾ ਜੇ ਉਹਨਾਂ ਦਾ ਆਚਰਣ ਚੰਗਾ ਰਹਿੰਦਾ ਜੀ ਤਾਂ ਫਿਰ ਨਵਜੋਤ ਸਿੱਧੂ ਨੂੰ ਜੇਲ੍ਹ ਸੁਪਰਡੈਂਟ ਦੇ ਕੋਲੇ 30 ਦਿਨ, ਜਦੋਂ ਕਿ DGP ਜਾਂ ADGP ਜੇਲ੍ਹਾਂ ਦੇ ਕੋਲੇ 60 ਦਿਨ ਦੀ ਵਧੀਕ ਛੋਟ ਦੇਣ ਦਾ ਅਧਿਕਾਰ ਹੈ। 60 ਤੇ 30 90 ਹੋ ਗਏ, 3 ਮਹੀਨੇ ਹੋ ਗਏ ਇਹ। ਔਰ 3 ਮਹੀਨੇ ਦੀ ਇਹ ਛੋਟ ਉਹਨਾਂ ਨੂੰ ਮਿਲ ਸਕਦੀ ਹੈ। ਜੇਲ੍ਹ ਫੈਕਟਰੀ ਦੇ ਵਿੱਚ ਜੇ ਉਹ ਕੰਮ ਕਰਦੇ ਆ ਤਾਂ ਜਾਂ ਜਿਹੜੇ ਦਫ਼ਤਰ ਦੇ ਵਿੱਚ ਵੀ ਕੰਮ ਕਰਦੇ ਆ, ਕੈਦੀ ਨੂੰ ਕੰਮ ਕਰਨਾ ਪੈਂਦਾ, ਹਵਾਲਾਤੀ ਨੂੰ ਨਹੀਂ। ਤਾਂ ਜਿਹੜੀ ਟ੍ਰੇਨਿੰਗ ਦਿੱਤੀ ਜਾਂਦੀ ਆ 3 ਮਹੀਨੇ ਦੀ ਟ੍ਰੇਨਿੰਗ ਹੁੰਦੀ ਆ, ਉਹਦੇ ਵਾਸਤੇ ਪੈਸਾ ਕੋਈ ਨਹੀਂ ਮਿਲਦਾ। ਉਹਦੇ ਵਾਸਤੇ ਜੇ ਤੁਸੀਂ ਪ੍ਰੋਪਰ ਟ੍ਰੇਨਿੰਗ ਉਹਦੀ ਲੈ ਲੈਂਦੇ ਹੋ ਤੇ 48 ਦਿਨ ਦੀ ਹੋਰ ਛੋਟ ਜਿਹੜੀ ਆ ਉਹ ਤੁਹਾਨੂੰ ਮਿਲ ਜਾਂਦੀ ਹੈ ਜੀ। ਇਹ ਲਗਭਗ 4 ਮਹੀਨੇ ਜਿਹੜੇ ਹੋ ਜਾਂਦੇ, 4 ਤੋਂ ਥੋੜਾ ਵੱਧ ਹੋ ਜਾਂਦਾ। ਉਹਦੇ ਨਾਲ ਤੁਸੀਂ ਇਹ ਕਹਿ ਲਓ ਕਿ 8 ਮਹੀਨੇ ਫਿਰ ਉਹਨੂੰ ਕੱਟਣੇ ਪੈ ਸਕਦੇ ਆ ਜੇ ਇਹ ਸਾਰਾ ਕੁਝ ਠੀਕ ਠਾਕ ਰਹੇ। ਨਵਜੋਤ ਸਿੰਘ ਸਿੱਧੂ ਹੋਰੀ ਸ਼ਾਰਟ ਟੈਂਪਰ ਨੇ, ਇਹ ਸਭ ਨੂੰ ਪਤਾ। ਇਹ ਉਹਨਾਂ ਨੇ ਆਪਣੇ ਕ੍ਰਿਕਟ ਦੇ ਕੈਰੀਅਰ ਦੇ ਦੌਰਾਨ ਵੀ ਇਹ ਸਿੱਧ ਕੀਤਾ ਸੀ, ਜਦੋਂ ਉਹ ਮੈਚ ਵਿੱਚ ਵਿਚਾਲੇ ਛੱਡ ਕੇ ਵਾਪਸ ਮੁਲਕ ਪਰਤ ਆਏ ਸੀਗੇ। ਤੇ ਉਹਨਾਂ ਨੇ ਜਿਹੜਾ ਇਹ ਹਾਦਸਾ ਹੋਇਆ ਰੋਡ ਰੇਜ ਵਾਲਾ, ਇਹ ਵੀ ਸ਼ਾਰਟ ਟੈਂਪਰ ਦੀ ਵਜ੍ਹਾ ਕਰਕੇ ਹੀ ਹੋਇਆ ਜੀ। 88 ਦੇ ਵਿੱਚ ਇੰਨਾ ਜ਼ਿਆਦਾ ਟ੍ਰੈਫਿਕ ਨਹੀਂ ਸੀ ਹੁੰਦਾ ਜਿੰਨਾ ਅੱਜ ਹੈ ਜੀ। ਤੇ ਉਤਰ ਕੇ ਮੰਨ ਲਓ ਜੇ ਕਿਸੇ ਦੇ ਏਦਾਂ ਮੁੱਕਾ ਮਾਰਤਾ, ਉਹਦੀ ਚਾਬੀ ਕੱਢ ਕੇ ਲੈ ਗਏ ਕਾਰ ਦੀ ਕਿ ਉਹ ਜਾ ਨਾ ਸਕੇ, ਉਹਨੂੰ ਮੈਡੀਕਲ ਸਹੀ ਸਮੇਂ ਤੇ ਮਿਲ ਜਾਂਦੀ, ਹੋ ਸਕਦਾ ਸੀ ਬੰਦਾ ਬਚ ਜਾਂਦਾ। ਜਾਂ ਉਸ ਤੋਂ ਬਾਅਦ ਵੀ ਜੇ ਦੇਖਿਆ ਜਾਵੇ ਉਹਦੇ ਪਰਿਵਾਰ ਦੇ ਕੋਲੇ ਹੀ ਅਪਰੋਚ ਲਾ ਲੈਂਦੇ
ਹੂੰ, ਕੋਈ ਵੀ ਇਸ ਤਰ੍ਹਾਂ ਦਾ ਨਹੀਂ ਹੁੰਦਾ ਕਿ ਜਿਹੜਾ ਲੱਕੜ ਦਾ ਬਣ ਜੇ, ਵੀ ਨਹੀਂ ਝੁਕਣਾ ਹੀ ਨਹੀਂ, ਡਰਨਾ ਨਹੀਂ ਜਾਂ ਮੰਨਣੀ ਨਹੀਂ ਗੱਲ, ਜੀ। ਮੰਨ ਸਕਦੇ ਸੀ। ਅੱਜ ਤੱਕ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਉਹਨਾਂ ਤੱਕ ਅਪਰੋਚ ਨਹੀਂ ਕੀਤੀ। ਇਹ ਉਹਨਾਂ ਦੇ ਸੁਭਾਅ ਦੇ ਵਿੱਚ ਸ਼ਾਮਲ ਹੈ। ਜੇ ਉਹਨਾਂ ਨੇ ਇਹੀ ਸੁਭਾਅ ਜਾਰੀ ਰੱਖਿਆ ਜੇਲ੍ਹ ਦੇ ਵਿੱਚ ਵੀ, ਤੇ ਫਿਰ ਇਹ ਚੋਟਾਂ ਜਿਹੜੀਆਂ ਉਹਨਾਂ ਨੂੰ ਨਹੀਂ ਮਿਲ ਸਕਦੀਆਂ। ਜੀ, ਇੰਨਾ ਜ਼ਰੂਰ ਹੈ ਕਿ ਇਹ ਛੋਟਾਂ ਮਿਲਣ ਦੇ ਆਸਾਰ ਇਸ ਕਰਕੇ ਨੇ ਕਿ ਕੁਝ ਦਿਨ ਪਹਿਲਾਂ ਉਹਨਾਂ ਦੀ ਮੁੱਖ ਮੰਤਰੀ ਦੇ ਨਾਲ ਵੀ ਮੁਲਾਕਾਤ ਹੋਈ ਸੀਗੀ। ਸੋ ਸਰਕਾਰੀ ਤੌਰ ਦੇ ਉੱਤੇ ਸ਼ਾਇਦ ਉਹਨਾਂ ਨੂੰ ਕੋਈ ਵੱਡੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਊਗਾ। ਨਾ ਏਦਾਂ ਦੀਆਂ ਚੀਜ਼ਾਂ ਦਾ ਸਾਹਮਣਾ ਕਰਨਾ ਪਊਗਾ ਜਿਹੜੀਆਂ ਮੇਰੇ ਵਰਗੇ ਲੋਕਾਂ ਨੂੰ ਅੰਦਰ ਕਰਨੀਆਂ ਪਈਆਂ ਸੀਗੀਆਂ ਕਿ ਹੂੰ, ਇੱਕ ਰਾਤ ਦੇ ਵਿੱਚ 3-3 ਵਾਰੀ ਜੇਲ੍ਹ ਦੀ ਤਲਾਸ਼ੀ, ਤੁਹਾਡਾ ਸਾਰਾ ਕੁਝ ਆ ਕੇ ਬਾਹਰ ਸੁੱਟ ਦਿੰਦੇ ਨੇ ਜੀ, ਬੈਰਕ ਦੇ ਵਿੱਚੋਂ। ਮੁੜ ਕੇ ਤੁਸੀਂ ਉਹਨੂੰ ਹੌਲੀ-ਹੌਲੀ ਸੈੱਟ ਕਰੋ ਤੇ ਉਦੋਂ ਬਾਅਦ ਉਹ ਜਿਹੜਾ ਜੇਲ੍ਹ ਸੁਪਰਡੈਂਟ ਡਿਪਟੀ ਸੁਪਰਡੈਂਟ ਹੈ ਜਾਂ ਜਿਹੜੇ, ਉਹ ਆ ਕੇ ਦੁਬਾਰਾ ਫੇਰ ਸੁੱਟ ਦਿੰਦੇ ਨੇ। ਇਸ ਤਰ੍ਹਾਂ ਦੀ ਤਾਂ ਕਿਸੇ ਵਤੀਰੇ ਦਾ ਸਾਹਮਣਾ ਉਹਨਾਂ ਨੂੰ ਨਹੀਂ ਕਰਨਾ ਪਊਗਾ। ਜੇਲ੍ਹ ਹੈ, ਕੋਈ ਹੋਟਲ ਨਹੀਂ। ਹੈਰਾਨਗੀ ਇਸ ਗੱਲ ਦੀ ਹੈ ਕਿ ਇੱਥੋਂ ਦੇ ਜਿਹੜੇ ਚੈਨਲ ਨੇ ਜਿਸ ਤਰੀਕੇ ਦੇ ਨਾਲ ਦਿਖਾ ਰਹੇ ਆ, ਉਸ ਤਰ੍ਹਾਂ ਦਾ ਕੁਝ ਵੀ ਜੇਲ੍ਹ 'ਚ ਨਹੀਂ ਹੁੰਦਾ। ਬਿਲਕੁਲ, ਬਿਲਕੁਲ। ਅੱਛਾ ਪੰਨੂ ਸਾਹਿਬ, ਕੀ ਜੇਲ੍ਹ ਦਾ ਜਿਹੜਾ ਸੁਪਰਡੈਂਟ ਆ ਆਪਦੇ ਪੱਧਰ ਤੇ ਇਹ ਫੈਸਲਾ ਲੈ ਸਕਦੇ ਆ ਵੀ ਬੰਦੇ ਨੂੰ ਰੋਟੀ ਕਣਕ ਦੀ ਨਹੀਂ ਚੰਗੀ ਲੱਗਦੀ ਜਾਂ ਬੰਦੇ ਨੂੰ ਕੋਈ ਦਵਾਈ-ਬੂਟੀ ਦੀ ਜ਼ਰੂਰਤ ਹੈ ਤੇ ਉਹ ਆਪਦੇ ਪੱਧਰ ਤੇ ਫੈਸਲਾ ਕਰ ਸਕਦੇ ਆ ਜਾਂ ਉਹ ਵੀ ਅਦਾਲਤ ਹੀ ਤੈਅ ਕਰਦੀ ਹੈ ਕਿ ਇਹਨੂੰ ਕੀ ਦੇਣਾ ਜਾਂ ਕੀ ਨਹੀਂ ਦੇਣਾ? ਨਹੀਂ, ਜਿੱਥੋਂ ਤੱਕ ਤਾਂ ਦਵਾਈ ਮੈਡੀਸਨ ਦੀ ਗੱਲ ਆ, ਜੀ। ਮੈਡੀਸਨ ਦੇ ਵਾਸਤੇ ਜੇਲ੍ਹ ਸੁਪਰਡੈਂਟ ਫੈਸਲਾ ਕਰ ਲੈਂਦਾ ਉਹਦੇ ਵਾਸਤੇ, ਪਰ ਤੁਹਾਨੂੰ ਡਾਕਟਰ ਦੀ ਜਿਹੜੀ ਪ੍ਰਿਸਕ੍ਰਿਪਸ਼ਨ ਆ ਉਹ ਚਾਹੀਦੀ ਹੁੰਦੀ ਆ ਨਾਲ। ਜੀ, ਉਹਦੇ ਕਰਕੇ ਤੁਹਾਡੀਆਂ ਜਿਹੜੀਆਂ ਦਵਾਈਆਂ ਨੇ ਉਹਨਾਂ ਦੀ ਜਾਂਚ ਕਰਕੇ ਫਿਰ ਅੰਦਰ ਤੁਹਾਨੂੰ ਮਿਲ ਜਾਂਦੀਆਂ ਨੇ। ਉਹ ਦਵਾਈਆਂ ਤੁਹਾਡੇ ਜਿਹੜੇ ਪਰਿਵਾਰ ਦੇ ਮੈਂਬਰ ਨੇ ਜੀ, ਉਹ ਦੇ ਸਕਦੇ ਆ। ਜਿੱਥੋਂ ਤੱਕ ਰੋਟੀ ਵਾਲੀ ਤੁਸੀਂ ਗੱਲ ਪੁੱਛੀ ਆ, ਇਹ ਜੇ ਮੰਨ ਲਓ ਜੇ ਕਣਕ ਤੋਂ ਅਲਰਜੀ ਆ, ਕੁਝ ਵੀ ਕਣਕ ਤੋਂ, ਫਿਰ ਇਹਦਾ ਮਤਲਬ ਬਾਹਰੋਂ ਆਊਗੀ ਰੋਟੀ। ਹੂੰ, ਉਹਦੇ ਦੋ ਤਰੀਕੇ ਨੇ, ਜਾਂ ਤਾਂ ਉਹਨਾਂ ਨੂੰ ਜਿਹੜਾ ਜਿਹਦੇ ਉਹਨਾਂ ਨੇ ਰੋਟੀ ਬਣਾਉਣੀ ਆ ਉਹ ਰਾਸ਼ਨ ਉਹਨਾਂ ਨੂੰ ਬਾਹਰੋਂ ਪਹੁੰਚੇ ਤੇ ਉਹ ਆਪ ਬਣਾਉਣ, ਜਾਂ ਉਹਨਾਂ ਨੂੰ ਕੋਈ ਬਣਾ ਕੇ ਦੇਵੇ। ਜੀ, ਬਣਾ ਕੇ ਕੌਣ ਦੇਵੇ? ਉੱਥੇ ਹੁੰਦਾ ਕੀ ਹੈ ਕਿ ਜਿਹੜੇ ਕੈਦੀ ਨੇ ਹੂੰ, ਉਹਨਾਂ ਨੂੰ ਪਾ ਦਿੰਦੇ ਨੇ ਨਾਲ। ਇੰਨਾ ਕੁ ਇਹੋ ਜਿਹੇ VIP ਲੋਕਾਂ ਨੂੰ ਜਿਹੜਾ ਉਹ ਮਿਲ ਜਾਂਦਾ, ਜਿਨ੍ਹਾਂ ਨੂੰ ਕੁਕਿੰਗ ਵਗੈਰਾ ਆਉਂਦੀ ਆ, ਉਹਨਾਂ ਨੂੰ ਨਾਲ ਪਾਉਂਦੇ ਨੇ ਸੇਵਾਦਾਰ ਦੇ ਤੌਰ ਦੇ ਉੱਤੇ। ਜੀ, ਉਹ ਫਿਰ ਅਕਸਰ ਇਸ ਤਰ੍ਹਾਂ ਦੀ ਚੀਜ਼ ਜਿਹੜੀ ਬਣਾ ਕੇ ਉਹਨਾਂ ਨੂੰ ਦੇ ਦਿੰਦੇ ਆ। ਬਹੁਤ ਸਾਰੇ ਅੰਦਰ ਹਵਾਲਾਤੀਏ ਤੇ ਕੈਦੀ ਨੇ ਜਿਹੜੇ ਕੀ ਕਰਦੇ ਆ, ਜਿਹੜੀ ਕੰਟੀਨ ਦੇ ਵਿੱਚੋਂ ਸਮਾਨ ਲੈ ਕੇ ਉਹਦਾ ਤੜਕਾ ਵਗੈਰਾ ਇੱਕ ਡੰਗ ਦੀ ਦਾਲ ਨੂੰ ਲਾ ਲੈਂਦੇ ਆ ਜਾਂ ਸਬਜ਼ੀ ਨੂੰ ਲਾ ਲੈਂਦੇ ਆ ਉਂਝ, ਕਿਉਂਕਿ ਉਹ ਖਾਣ ਜੋਗੀ ਹੁੰਦੀ ਨੀ ਗੀ ਦਾਲ ਸਬਜ਼ੀ। ਜੀ, ਇਸ ਕਰਕੇ ਇਹ ਨਹੀਂਗਾ ਕਿ ਤੁਸੀਂ ਅੰਦਰ ਅੱਗ ਨਹੀਂ ਬਾਲ ਸਕਦੇ ਜਾਂ ਕੁਝ ਏਦਾਂ ਦਾ ਨਹੀਂਗਾ। ਕੁਝ ਜੀ, ਬਣਾ ਸਕਦੇ ਹੋ, ਉਹਨਾਂ ਨੂੰ ਕੁੱਕ ਆਪ ਕਰਨੀ ਪਊਗੀ। ਕੁੱਕ ਹੋਈ ਚੀਜ਼ ਬਾਹਰੋਂ ਆਉਣੀ ਇਹ ਬਹੁਤ ਔਖੀ ਹੈ। ਜੀ, ਜੀ। ਅੱਛਾ ਪੰਨੂ ਸਾਹਿਬ, ਅਗਲੀ ਖਬਰ ਦੀ ਜੇ ਗੱਲ ਕਰੀਏ, ਇੱਕ ਪਾਸੇ ਪਾਕਿਸਤਾਨ ਦੇ ਉੱਤੇ ਜ਼ੋਰ ਲੱਗ ਜਾਂਦਾ ਹੈ ਬੀਜੇਪੀ ਸਮਰਥਕਾਂ ਦਾ, ਦੂਜੇ ਪਾਸੇ ਫਿਰ ਮਸਜਿਦਾਂ ਵਾਲੀਆਂ ਜਿਹੜੀਆਂ ਪਟੀਸ਼ਨਾਂ ਚੱਲ ਰਹੀਆਂ ਉਹਨਾਂ 'ਚ ਜ਼ੋਰ ਲੱਗ ਜਾਂਦਾ ਹੈ, ਤੀਜੇ ਪਾਸੇ ਸੋਸ਼ਲ ਮੀਡੀਆ ਤੇ ਵੀ ਲੱਗ ਜਾਂਦਾ ਹੈ। ਚੀਨ ਵੱਲੋਂ ਪੈਂਗੋਂਗ ਝੀਲ ਤੇ ਪੁਲ ਦੀ ਉਸਾਰੀ ਦੀਆਂ ਖਬਰਾਂ ਚੱਲ ਰਹੀਆਂ ਜੀ, ਕਨਸੋਆਂ ਆ ਰਹੀਆਂ। ਦੇਖੋ, ਚੀਨ ਤਾਂ ਸਹੀ ਦੇਖੋ ਤਾਂ ਉਹ ਚੜਿਆ ਹੁੰਦਾ ਬਹੁਤ ਸਾਰੇ ਪਾਸਿਆਂ ਤੋਂ, ਕਿਉਂਕਿ ਇਹ ਐਕਚੁਅਲੀ ਕੀ ਹੈ, ਜਿਹੜਾ ਹੂੰ, ਸੈਂਟਰਲ ਏਰੀਆ ਹੈ ਜੀ, ਇਹ ਉਹਦੀ ਮਾਰਕੀਟ ਨੂੰ ਲੈ ਕੇ ਸਾਰਾ ਕੁਝ ਚੱਲ ਰਿਹਾ। ਉਹਦੇ ਉੱਤੇ ਕਬਜ਼ਾ ਕੌਣ ਕਰਦਾ? ਠੀਕ ਹੈ। ਭਾਰਤ ਦੇ ਕੋਲੇ ਉਹਦੇ ਉੱਤੇ ਆਪਣਾ ਜਿਹੜਾ ਕਬਜ਼ਾ ਕਰਨ ਜਾਂ ਉਸ ਪਾਸੇ ਨੂੰ ਵਪਾਰ ਵਧਾਉਣ ਦੇ ਚਾਂਸਸ ਜ਼ਿਆਦਾ ਨੇ। ਹੂੰ, ਭਾਰਤ ਵਧਾ ਨਹੀਂ ਰਿਹਾ ਜੀ, ਕਿਉਂਕਿ ਵਿੱਚ ਪਾਕਿਸਤਾਨ ਹੀ ਹੈ ਨਾ। ਹੂੰ, ਪਾਕਿਸਤਾਨ ਦੇ ਨਾਲ ਇੱਟ ਖੜਕਾ ਲੈਣ ਦੀ ਜਗ੍ਹਾ ਦੇ ਉੱਤੇ ਜੇ ਦੂਰਅੰਦੇਸ਼ੀ ਦੇ ਨਾਲ ਸੋਚਿਆ ਜਾਵੇ ਤਾਂ ਵੈਸੇ ਤਾਂ ਤਿਆਰੀਆਂ ਉਧਰ ਨੂੰ ਹੋ ਰਹੀਆਂ ਨੇ, ਚਾਹੇ ਉਹ ਦਿੱਲੀ ਕਟੜਾ ਹੈ, ਚਾਹੇ ਜਾਮਨਗਰ ਅੰਮ੍ਰਿਤਸਰ ਐਕਸਪ੍ਰੈਸਵੇ ਆ, ਜਿਹੜੇ ਬੜੇ ਤੇਜ਼ੀ ਦੇ ਨਾਲ ਬਣ ਰਹੇ ਆ। ਜੀ, ਇੱਕ ਜਿਹੜਾ ਕੋਰੀਡੋਰ ਬਣ ਗਿਆ ਜਿਹਦੇ ਉੱਤੇ ਮਾਲ ਗੱਡੀਆਂ, ਸਿਰਫ ਮਾਲ ਗੱਡੀਆਂ ਚੱਲਦੀਆਂ ਨੇ, ਇਹ ਸਾਹਨੇਵਾਲ ਤੱਕ ਬਣ ਗਿਆ ਜੀ। ਜੀ, ਇਹਦੇ ਉੱਤੇ ਮਾਲ ਗੱਡੀ ਸ਼ੁਰੂ ਹੋ ਗਈ। ਇਹ ਟਰੈਕ ਹੈ, ਰੇਲ ਟਰੈਕ ਹੈ, ਔਰ ਇਹ ਜਾਣਾ ਹੈਗਾ ਜੀ ਅੰਮ੍ਰਿਤਸਰ ਤੱਕ। ਹੂੰ, ਇਹ ਸਾਰਾ ਕੁਝ ਉਹਦੀ ਹੋਈ ਤਿਆਰੀ ਹੈ ਬਿਜ਼ਨਸ ਦੀ। ਕਦੋਂ ਹੁੰਦਾ ਇਹ ਨਹੀਂ ਅਜੇ ਪਤਾ, ਹੋਊਗਾ 100%। ਆਪਾਂ ਦੇਖੀਏ ਜਾਂ ਨਾ ਦੇਖੀਏ, ਪਰ ਉਹ ਹੋਊਗਾ। ਜੀ, ਜਿਹੜੇ ਜਿੱਥੋਂ ਤੱਕ ਚੀਨ ਦੀ ਗੱਲ ਹੈ, ਚੀਨ ਇਹ ਸਾਰਾ ਕੁਝ ਜੋ ਕਰ ਰਿਹਾ ਇਹ ਵਪਾਰ ਦੇ ਪੁਆਇੰਟ ਆਫ ਵਿਊ ਦੇ ਨਾਲ ਹੀ ਕਰ ਰਿਹਾ। ਇਹ ਨਹੀਂ ਸਮਝ ਆਉਂਦੀ ਕਿ ਭਾਰਤ ਉਹਦੇ ਉੱਤੇ ਬਿਆਨ ਦੇ ਕੇ ਮੁੜ ਕੇ ਚੁੱਪ ਕਰਕੇ ਬਹਿ ਜਾਂਦਾ। ਭਾਰਤ ਨੇ ਹੁਣ ਫੇਰ ਕਿਹਾ ਕਿ ਪੈਂਗੋਂਗ ਝੀਲ ਦੇ ਉੱਤੇ ਜਿਹੜੇ ਇਲਾਕੇ ਦੇ ਵਿੱਚ ਦੂਜਾ ਪੁਲ ਉਸਾਰਿਆ ਜਾ ਰਿਹਾ, ਜੀ, ਉਹ ਇਲਾਕਾ 1960 ਤੋਂ ਚੀਨ ਦੇ ਨਜਾਇਜ਼ ਕਬਜ਼ੇ ਦੇ ਹੇਠ ਹੈ। ਹੂੰ, ਵਿਦੇਸ਼ ਮੰਤਰਾਲੇ ਦੇ
ਤਰਜਮਾਨ ਨੇ ਇਹ ਗੱਲ ਕਹੀ ਹੈ ਕਿ ਭਾਰਤ ਨੇ ਆਪਣੇ ਇਲਾਕੇ ਤੇ ਅਜਿਹੇ ਗੈਰ ਕਾਨੂੰਨੀ ਕਬਜ਼ੇ ਨੂੰ ਕਦੀ ਵੀ ਸਵੀਕਾਰ ਨਹੀਂ ਕੀਤਾ। ਬੁਲਾਰਾ ਇਹ ਕਹਿੰਦਾ ਹੈ ਕਿ ਚੀਨ ਦੇ ਵੱਲੋਂ ਪੈਂਗੋਂਗ ਝੀਲ ਦੇ ਉੱਤੇ ਪਹਿਲੇ ਪੁਲ ਦੇ ਨਾਲ ਇੱਕ ਹੋਰ ਪੁਲ ਬਣਾਏ ਜਾਣ ਦੇ ਨਾਲ ਸੰਬੰਧਿਤ ਰਿਪੋਰਟਾਂ ਉਹਨਾਂ ਨੇ ਵੇਖੀਆਂ ਨੇ। ਉਹ ਕਹਿੰਦੇ ਦੋਵੇਂ ਪੁਲ ਉਹਨਾਂ ਖੇਤਰਾਂ ਦੇ ਵਿੱਚ ਨੇ ਜਿੱਥੇ 1960 ਤੋਂ ਚੀਨ ਦੇ ਗੈਰ ਕਾਨੂੰਨੀ ਕਬਜ਼ੇ ਨੇ। ਜੀ ਇਹ ਵੀ ਕਹਿ ਕੇ ਅਸੀਂ ਆਪਣੇ ਇਲਾਕੇ ਤੇ ਅਜਿਹੇ ਕਿਸੇ ਵੀ ਨਜਾਇਜ਼ ਕਬਜ਼ੇ ਨੂੰ ਸਵੀਕਾਰ ਨਹੀਂ ਕੀਤਾ ਤੇ ਨਾ ਹੀ ਚੀਨ ਦੇ ਕਿਸੇ ਗੈਰ ਵਾਜਬ ਦਾਅਵੇ ਜਾਂ ਇਸ ਤਰ੍ਹਾਂ ਦੀਆਂ ਉਸਾਰੀ ਸਰਗਰਮੀ ਨੂੰ ਕੋਈ ਪ੍ਰਵਾਨ ਕੀਤਾ। ਦੇਖੋ, ਜੇ ਜਿਹੜੀ ਕਾਂਗਰਸ ਹੈ ਉਹਨੇ ਦੋਸ਼ ਇਹ ਲਾਏ ਆ ਕਿ ਚੀਨ ਦੇ ਵੱਲੋਂ ਲਦਾਖ ਦੇ ਵਿੱਚ ਆਪਣੀ ਫੌਜ ਲਈ ਬੁਨਿਆਦੀ ਢਾਂਚਾ ਉਸਾਰੇ ਜਾਣ ਦੀਆਂ ਰਿਪੋਰਟਾਂ ਦੇ ਦਰਮਿਆਨ ਉਹਨਾਂ ਨੇ ਇਹ ਕਿਹਾ ਕਿ ਪ੍ਰਧਾਨ ਮੰਤਰੀ ਦੇ ਵੱਲੋਂ ਧਾਰੀ ਖਾਮੋਸ਼ੀ ਜਿਹੜੀ ਉਹ ਬੜੀ ਹੈਰਾਨ ਕਰਨ ਵਾਲੀ ਹੈ। ਜੀ ਕਾਂਗਰਸ ਨੇ ਇਹ ਗੱਲ ਕਹੀ ਹੈ ਕਿ ਪ੍ਰਧਾਨ ਮੰਤਰੀ ਨੂੰ ਆਪਣੀ ਫਰਜ਼ੀ ਤਸਵੀਰ ਭੁੱਲ ਕੇ ਚੀਨ ਦੇ ਵੱਲੋਂ ਕੀਤੇ ਜਾ ਰਹੇ ਕਬਜ਼ੇ ਬਾਰੇ ਖੁੱਲ ਕੇ ਗੱਲ ਕਰਨੀ ਚਾਹੀਦੀ ਹੈ। ਜਦੋਂ ਚੀਨ ਦੀ ਗੱਲ ਆਉਂਦੀ ਆ ਤੇ ਉਦੋਂ ਵੱਡੇ ਨੇਤਾਵਾਂ ਦੇ ਵੱਲੋਂ ਜਿਹੜੇ ਸਰਕਾਰ 'ਚ ਨੇ ਉਹ ਕੋਈ ਵੀ ਨਹੀਂ ਬੋਲਦਾ। ਨਹੀਂ ਕਾਂਗਰਸ ਦੇ ਬੋਲਦੇ। ਆਗੂ ਰਾਹੁਲ ਗਾਂਧੀ ਨੇ ਟਵੀਟ ਕਰਕੇ ਇਹ ਗੱਲ ਕਹੀ ਆ ਕਿ ਭਾਰਤ ਦੀ ਕੌਮੀ ਸੁਰੱਖਿਆ ਤੇ ਪ੍ਰਦੇਸ਼ਕ ਅਖੰਡਤਾ ਦੇ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ। ਡਰਾਕੜ ਤੇ ਸਾਊ ਹੰਗਾਰੇ ਦੇ ਨਾਲ ਕੁਝ ਨਹੀਂ ਬਣਨਾ। ਪ੍ਰਧਾਨ ਮੰਤਰੀ ਨੂੰ ਦੇਸ਼ ਦੀ ਸੁਰੱਖਿਆ ਜਿਹੜੀ ਆ ਉਹ ਬਚਾਉਣੀ ਚਾਹੀਦੀ ਹੈ। ਇਹ ਕਾਂਗਰਸ ਵਾਲੇ ਜਿਹੜੇ ਨੇ ਰਾਹੁਲ ਗਾਂਧੀ ਤੇ ਦੂਜੇ ਉਹ ਦੋਸ਼ ਲਾ ਰਹੇ ਨੇ। ਪਰ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਲੋਕ ਨੇ ਉਹ ਇਹਨਾਂ ਮਾਮਲਿਆਂ ਦੇ ਉੱਤੇ ਅਕਸਰ ਚੁੱਪ ਧਾਰ ਜਾਂਦੇ ਆ। ਜਿਹੜੀ ਤੁਸੀਂ ਗੱਲ ਕੀਤੀ ਸੀ ਇਸ ਗੱਲ ਦੇ ਉੱਤੇ ਤਾਂ ਰੌਲਾ ਬੜਾ ਪਾਇਆ ਜਾ ਰਿਹਾ ਜੀ ਕਿ ਕਿੱਥੇ ਕਿੱਥੇ ਜਿਹੜੀ ਕਿਹੜੀ ਜਗ੍ਹਾ ਦੇ ਉੱਤੇ ਕਿਹੜੇ ਧਾਰਮਿਕ ਸਥਾਨ ਨੇ ਉਹਨੂੰ ਲੈ ਕੇ ਬਹੁਤ ਰੌਲਾ ਜਿਹੜਾ ਇਸ ਵੇਲੇ ਪੈ ਰਿਹਾ। ਪਰ ਇਹਨਾਂ ਮਾਮਲਿਆਂ ਦੇ ਉੱਤੇ ਅਕਸਰ ਉਹ ਟਾਲਾ ਵੱਟ ਜਾਂਦੇ ਆ, ਕੋਈ ਗੱਲ ਨਹੀਂ ਕਰਦੇ ਜੀ, ਚਾਹੇ ਉਹ ਨੇਤਾ ਨੇ ਤੇ ਚਾਹੇ ਇਹਨਾਂ ਦੇ ਭਗਤਾਂ ਦੇ IT ਵਿੰਗ ਨੇ। ਜੀ 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 ਅੱਛਾ, ਪਨੂ ਸਾਹਿਬ, ਪੰਜਾਬ ਦੀ ਗੱਲ ਕਰੀਏ ਮੁਹੱਲਾ ਕਲੀਨਿਕਾਂ ਦੀ। 75 ਮੁਹੱਲਾ ਕਲੀਨਿਕਾਂ ਬਾਰੇ ਕਿਹਾ ਜਾ ਰਿਹਾ ਕਿ 15 ਅਗਸਤ ਤੋਂ ਖੁੱਲੇ ਜਾਣਗੇ। ਦੇਖੋ, ਜਿਹੜੇ ਮੁਹੱਲਾ ਕਲੀਨਿਕ ਨੇ ਨਾ ਇਹ ਸੂਬੇ ਦੀ ਤੇ ਨਾ ਜਿਹੜਾ ਜੀ ਉਹ ਮੁਲਕ ਦੀ, ਇਹ ਮੇਰਾ ਖਿਆਲ ਆਉਂਦੇ ਸਮੇਂ ਦੇ ਦੌਰਾਨ ਲੋੜ ਹੀ ਇਹਨਾਂ ਦੀ ਜਿਹੜੀ ਉਹ ਪੈਣੀ ਆ। ਉਹਦੇ ਕਾਰਨ ਨੇ ਜਿਹੜਾ ਹਸਪਤਾਲਾਂ ਦੇ ਵਿੱਚ ਪੈ ਰਿਹਾ ਲਗਾਤਾਰ ਵੱਧ ਰਿਹਾ ਰਸ਼ ਹੈ, ਉਹਦੇ ਤੋਂ ਇਹਨਾਂ ਦੇ ਨਾਲ ਹੀ ਨਿਜਾਤ ਦਵਾਈ ਜਾ ਸਕਦੀ ਹੈ। ਨਿਊਯਾਰਕ ਟਾਈਮਜ਼ ਦੇ ਵਿੱਚ ਇੱਕ ਵੱਡਾ ਆਰਟੀਕਲ ਛਪਿਆ ਸੀਗਾ ਦਿੱਲੀ ਦੇ ਵਿੱਚ ਸਥਿਤ ਮੁਹੱਲਾ ਕਲੀਨਿਕਾਂ ਦੇ ਬਾਰੇ 'ਚ। ਜੀ ਇਹ ਗੱਲ ਆਖੀ ਗਈ ਸੀ ਕਿ ਇਹ ਢਾਂਚਾ ਜਿਹੜਾ ਅਮਰੀਕਾ ਦੇ ਵਿੱਚ ਕਿਉਂ ਨਹੀਂ ਬਣ ਸਕਿਆ ਔਰ ਅਮਰੀਕਾ ਦੇ ਵਿੱਚ ਇਹ ਢਾਂਚਾ ਆਉਣਾ ਚਾਹੀਦਾ। ਇਹ ਕਿਹਾ ਗਿਆ ਸੀਗਾ ਕਿ ਮੁਹੱਲਾ ਕਲੀਨਿਕ ਜਿਹੜੇ ਨੇ ਉਹ ਹਸਪਤਾਲਾਂ ਦੇ ਉੱਤੇ ਪੈ ਰਹੇ ਲੋੜੋਂ ਵੱਧ ਬੋਝ ਨੂੰ ਘਟਾਉਣ ਦੇ ਵਾਸਤੇ ਵੱਡੀ ਮਦਦ ਕਰ ਸਕਦੇ ਆ। ਜਦੋਂ ਚੋਣਾਂ ਹੋਈਆਂ ਸੀਗੀਆਂ ਵਿਧਾਨ ਸਭਾ ਦੀਆਂ ਤਾਂ ਉਹਦੇ ਵਿੱਚ ਇਹ ਵਾਅਦਾ ਕੀਤਾ ਗਿਆ ਸੀਗਾ ਆਮ ਆਦਮੀ ਪਾਰਟੀ ਦੇ ਵੱਲੋਂ ਕਿ ਉਹ ਦਿੱਲੀ ਦੀ ਤਰਜ਼ ਦੇ ਉੱਤੇ ਪੰਜਾਬ ਦੇ ਵਿੱਚ ਵੀ ਮੁਹੱਲਾ ਕਲੀਨਿਕ ਖੋਲਣਗੇ। 15 ਅਗਸਤ ਤੋਂ ਹੁਣ ਜਿਹੜਾ ਕਿ 75ਵਾਂ ਆਜ਼ਾਦੀ ਵਰ੍ਹਾ ਹੈ, 15 ਅਗਸਤ ਨੂੰ ਆਜ਼ਾਦੀ ਵਾਲੇ ਦਿਨ 75 ਮੁਹੱਲਾ ਕਲੀਨਿਕ ਪੰਜਾਬ ਦੇ ਵਿੱਚ ਖੋਲੇ ਜਾਣਗੇ ਔਰ ਪੰਜਾਬ ਦੇ ਵਿੱਚ ਬੰਦ ਪਏ ਜਿਹੜੇ ਸੇਵਾ ਕੇਂਦਰ ਨੇ ਉਹਨਾਂ ਨੂੰ ਮੁਹੱਲਾ ਕਲੀਨਿਕ ਦੇ ਵਿੱਚ ਤਬਦੀਲ ਕੀਤਾ ਜਾਊਗਾ ਜੀ। ਇਹਦੇ ਬਾਰੇ ਬਕਾਇਦਾ ਤੌਰ ਦੇ ਤੇ ਮੁੱਖ ਮੰਤਰੀ ਨੇ ਉੱਚ ਅਧਿਕਾਰੀਆਂ ਦੀ ਮੀਟਿੰਗ ਦੇ ਵਿੱਚ ਹਦਾਇਤਾਂ ਜਾਰੀ ਕੀਤੀਆਂ ਨੇ। ਹਾਲਾਂਕਿ ਇਹ 75 ਜਿਹੜੇ ਨੇ ਉਹ ਸਟਾਰਟਿੰਗ ਹੋਊਗੀ, ਉਸ ਤੋਂ ਬਾਅਦ ਇੰਨੇ ਜਿਹੜੇ ਕਲੀਨਿਕ ਨੇ ਉਹ ਅਗਲੇ 6 ਮਹੀਨਿਆਂ ਦੇ ਦੌਰਾਨ ਖੋਲੇ ਜਾਣਗੇ। ਇਹਨਾਂ ਸੇਵਾ ਕੇਂਦਰਾਂ ਦੇ ਵਿੱਚ ਇੱਕੋ ਦਿੱਖ ਰੱਖੀ ਜਾਊਗੀ, ਡਾਕਟਰ ਦਾ ਕਮਰਾ, ਰਿਸੈਪਸ਼ਨ ਤੇ ਵੇਟਿੰਗ ਏਰੀਆ, ਫਾਰਮੇਸੀ ਵਰਗੀਆਂ ਜ਼ਰੂਰਤਾਂ ਪੂਰੀਆਂ ਕਰਨ, ਸਟਾਫ ਦੇ ਆਉਣ ਜਾਣ ਤੇ ਜਿਹੜੇ ਵਾਸ਼ਰੂਮ ਨੇ ਕਲੀਨ, ਉਹਨਾਂ ਦੀ ਸੇਵਾ ਦਿੱਤੀ ਜਾਊਗੀ ਇੱਥੇ। ਜੇ ਇਹ ਮੁਹੱਲਾ ਕਲੀਨਿਕ ਜਿਹੜੇ ਜਦੋਂ ਖੁੱਲ ਜਾਂਦੇ ਆ ਤਾਂ ਇਹਨੇ ਬਹੁਤ ਵੱਡੀ ਮਦਦ ਲੋਕਾਂ ਦੀ ਹੋ ਸਕਦੀ ਹੈ, ਕਿਉਂਕਿ ਛੋਟੀਆਂ ਮੋਟੀਆਂ ਚੀਜ਼ਾਂ ਦੇ ਵਾਸਤੇ ਉਹ ਆਪਣੇ ਨੇੜੇ, ਇਹ ਡਿਸਪੈਂਸਰੀ ਕਲਚਰ ਹੀ ਆ ਐਕਚੁਅਲੀ ਜਿਹੜਾ ਪਹਿਲਾਂ ਪੰਜਾਬ ਦੇ ਵਿੱਚ ਹੁੰਦਾ ਸੀ ਔਰ ਬਹੁਤ ਕਾਮਯਾਬ ਇੱਕ ਡਿਸਪੈਂਸਰੀ ਕਲਚਰ ਹੁੰਦਾ ਸੀਗਾ। ਹੌਲੀ ਹੌਲੀ ਹੋਇਆ ਇਹ ਕਿ ਸਰਕਾਰਾਂ ਨੇ ਉਧਰੋਂ ਧਿਆਨ ਜਾਣਬੁੱਝ ਕੇ ਬੰਦ ਕਰਤਾ ਤਾਂ ਕਿ ਪ੍ਰਾਈਵੇਟ ਜਿਹੜਾ ਹਸਪੀਟਲ ਹੈ, ਪ੍ਰਾਈਵੇਟ ਮੈਡੀਕਲ ਜਿਹੜਾ ਢਾਂਚਾ ਹੈ ਉਹਨੂੰ ਪ੍ਰਮੋਟ ਕੀਤਾ ਜਾ ਸਕੇ। ਔਰ ਉਹ ਐਸਾ ਪ੍ਰਮੋਟ ਕਰਨ ਤੁਰੇ ਕਿ ਉਹ ਢਾਂਚਾ ਹੀ ਬਿਲਕੁਲ ਖਤਮ ਹੋ ਗਿਆ ਜਿਹੜਾ ਸਰਕਾਰੀ ਡਿਸਪੈਂਸਰੀਆਂ ਵਾਲਾ ਸੀਗਾ। ਇਹ ਸਰਕਾਰੀ ਡਿਸਪੈਂਸਰੀਆਂ ਦੀ ਇੱਕ ਕਿਸਮ ਦੇ ਨਾਲ ਵਾਪਸੀ ਹੋਊਗੀ
ਔਰ ਮੁਹੱਲਾ ਕਲੀਨਿਕ ਨੇੜਲੇ ਪੇਂਡੂ ਇਲਾਕਿਆਂ ਦੇ ਵਿੱਚ ਪਹੁੰਚ ਜਾਣਗੇ। ਔਰ ਇਹ ਕਿਹਾ ਜਾ ਰਿਹਾ ਹੈ ਕਿ ਪੇਂਡੂ ਇਲਾਕਿਆਂ ਦੇ ਵਿੱਚ 3000 ਸਬ ਸੈਂਟਰਾਂ ਦੇ ਨੈਟਵਰਕ ਤੋਂ ਇਹ ਉਹਨਾਂ ਦੇ ਨਾਲ ਇਹਨਾਂ ਨੂੰ ਜੋੜਿਆ ਜਾਊਗਾ ਤੇ ਲੋਕਾਂ ਨੂੰ ਜਾਣਕਾਰੀ ਦਿੱਤੀ ਜਾਊਗੀ ਕਿ ਉਹਨਾਂ ਦੇ ਨੇੜੇ ਕਿਹੜਾ ਮੁਹੱਲਾ ਕਲੀਨਿਕ ਪੈਂਦਾ। 15 ਅਗਸਤ ਤੋਂ ਇਹ ਕੰਮ ਕਰਨਾ ਸ਼ੁਰੂ ਕਰ ਦੇਣਗੇ। ਇਹਨਾਂ ਦੇ ਨੀਂਹ ਪੱਥਰ ਨਹੀਂ ਰੱਖੇ ਜਾਣਗੇ, ਬਲਕਿ ਕੰਮ ਕਰਨਾ ਸ਼ੁਰੂ ਕਰ ਦੇਣਗੇ। ਸੇਵਾ ਕੇਂਦਰ ਨੇ ਜਿਹੜੇ ਚਿੱਟੇ ਹਾਥੀ ਬਣਾਏ ਸੀਗੇ ਅਕਾਲੀ ਭਾਜਪਾ ਸਰਕਾਰ ਨੇ, ਉਹਨਾਂ ਦੇ ਵਿੱਚ ਕੰਮ ਤਾਂ ਹੁੰਦਾ ਨਹੀਂ ਸੀਗਾ, ਪਰ ਉਹ ਬਿਲਡਿੰਗਾਂ ਪਈਆਂ ਨੇ, ਇਸ ਕਰਕੇ ਉਹ ਇਹਨਾਂ ਮੁਹੱਲਾ ਕਲੀਨਿਕ ਦੇ ਵਾਸਤੇ ਵਰਤੋਂ ਦੇ ਵਿੱਚ ਲਿਆਂਦੀਆਂ ਜਾਣਗੀਆਂ। ਜੀ 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 ਜੀ। ਅੱਛਾ, ਕੁੰਡੀ ਹਟਾਓ ਮੁਹਿੰਮ ਦੇ ਵਿੱਚ ਪਿੰਡਾਂ ਦੇ ਲੋਕਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਜੀ ਕੁੰਡੀ ਹਟਾਓ ਮੁਹਿੰਮ ਦਾ, ਕੀ ਇਹ ਸੱਚ ਹੈ? ਦੇਖੋ, ਜੇ ਦੇਖਿਆ ਜਾਵੇ ਤਾਂ ਜਦੋਂ ਇਲੈਕਸ਼ਨਾਂ ਸੀਗੀਆਂ ਪਿਛਲੀਆਂ ਜਾਂ ਲੋਕ ਸਭਾ ਦੀਆਂ ਇਲੈਕਸ਼ਨਾਂ ਦੇ ਵਿੱਚ ਸੁਖਬੀਰ ਬਾਦਲ ਹੋਰੀ ਕਈ ਥਾਵਾਂ ਦੇ ਉੱਤੇ ਇਹ ਗੱਲ ਕਹਿੰਦੇ ਸੀਗੇ ਜੀ ਵੀ ਜਦੋਂ ਅਕਾਲੀ ਭਾਜਪਾ ਰਾਜ ਸੀਗਾ ਉਸ ਵੇਲੇ ਤੁਹਾਨੂੰ ਕੋਈ ਕੁੰਡੀ ਪਾਉਣ ਤੋਂ ਤਾਂ ਨਹੀਂ ਨਾ ਰੋਕਦਾ ਸੀਗਾ। ਔਰ ਨਾਲ ਦੀ ਨਾਲ ਇਹ ਵੀ ਕਹਿੰਦੇ ਸੀਗੇ ਕਿ ਜੇ ਸਾਡਾ ਰਾਜ ਆ ਗਿਆ ਤੇ ਫਿਕਰ ਨਾ ਕਰੋ, ਮੁੜ ਕੇ ਤੁਹਾਨੂੰ ਕੁੰਡੀ ਪਾਉਣ ਤੋਂ ਕੋਈ ਨਹੀਂ ਰੋਕਦਾ, ਜਿਵੇਂ ਮਰਜ਼ੀ ਕੁੰਡੀ ਪਾਇਓ। ਉਹ ਤਾਂ ਇਹ ਵੀ ਕਹਿੰਦੇ ਸੀਗੇ ਕਿ ਤੁਹਾਨੂੰ ਕਿਸੇ ਮੋਟਰਸਾਈਕਲ ਦੇ ਕਾਗਜ਼ ਬਣਾਉਣ ਦੀ ਲੋੜ ਨਹੀਂ, ਜਿੱਥੇ ਮਰਜ਼ੀ ਮੋਟਰਸਾਈਕਲ ਲਈ ਫਿਰਿਓ, ਇੱਥੋਂ ਤੱਕ ਵੀ ਉਹ ਕਹਿੰਦੇ ਸੀਗੇ। ਤਾਂ ਹੁਣ ਜਦੋਂ ਇਹ ਲੋਕੀ ਲੱਗੇ ਹੋਏ ਆ ਜੀ ਇਸ ਚੀਜ਼ ਦੇ ਉੱਤੇ, ਔਰ ਬਹੁਤ ਵੱਡੇ ਪੱਧਰ ਦੇ ਉੱਤੇ ਬਿਜਲੀ ਚੋਰੀ ਹੁੰਦੀ ਆ। ਬਿਜਲੀ ਚੋਰੀ ਜੇ ਰੁਕਦੀ ਆ ਤਾਂ ਇੱਕ ਬਹੁਤ ਵੱਡੀਆਂ ਚੋਰ ਮੋਰੀਆਂ ਜਿਹੜੀਆਂ ਉਹ ਬੰਦ ਕੀਤੀਆਂ ਜਾ ਸਕਦੀਆਂ ਨੇ। ਪਾਵਰਕਾਮ ਨੂੰ ਹਦਾਇਤਾਂ ਦਿੱਤੀਆਂ ਹੋਈਆਂ ਨੇ ਕੁੰਡੀ ਹਟਾਓ ਮੁਹਿੰਮ ਦੇ ਵਾਸਤੇ, ਔਰ ਇਹਦੇ ਵਿੱਚ ਬਹੁਤ ਸਾਰੇ ਥਾਣੇ ਜਿਹੜੇ ਨੇ ਉਹ ਆਏ ਨੇ, ਔਰ ਥਾਣਿਆਂ ਤੋਂ ਕੁੰਡੀਆਂ ਹਟਾਈਆਂ ਗਈਆਂ ਨੇ। ਕਈ ਡੇਰੇ ਆਏ ਨੇ, ਇਹਦੇ ਵਿੱਚ ਡੇਰਿਆਂ ਤੋਂ ਬਿਜਲੀ ਚੋਰੀ ਜਿਹੜੀ ਉਹ ਫੜੀ ਗਈ ਆ, ਔਰ ਵੱਡੀ ਪੱਧਰ ਦੇ ਉੱਤੇ ਜੁਰਮਾਨੇ ਕੀਤੇ ਜਾ ਰਹੇ ਆ। ਜਲੰਧਰ ਦੇ ਵਿੱਚ ਛਾਪੇ ਮਾਰੇ, ਨਿਊ ਬਾਰਾਂਦਰੀ ਦੇ ਵਿੱਚ ਪੁਲਿਸ ਤੇ ਸਿਵਲ ਅਧਿਕਾਰੀ ਬਿਜਲੀ ਚੋਰੀ ਕਰਦੇ ਫੜੇ ਗਏ। ਇੱਕ ਡੀਐਸਪੀ ਤੇ ਇੱਕ ਈਟੀਓ ਵੀ ਇਹਦੇ ਵਿੱਚ ਸ਼ਾਮਲ ਹੈ। ਸਰਕਾਰੀ ਅਫਸਰਾਂ ਦੀ ਰਿਹਾਇਸ਼ ਜਿੱਥੇ ਆ ਉੱਥੇ ਪਾਵਰਕਾਮ ਨੇ ਬਿਜਲੀ ਚੋਰੀ ਦੇ 8 ਕੇਸ ਫੜੇ ਨੇ ਤੇ ਇਹਨਾਂ ਨੂੰ 6 ਲੱਖ ਰੁਪਏ ਜੁਰਮਾਨਾ ਕੀਤਾ ਜਲੰਧਰ ਚ। ਔਰ ਜਿਹੜੇ ਪਿੰਡਾਂ ਦੇ ਵਿੱਚ ਇਹਦਾ ਹੁਣ ਜਿਹੜਾ ਉਹ ਵਿਰੋਧ ਹੋ ਰਿਹਾ ਕੁਝ ਥਾਵਾਂ ਦੇ ਉੱਤੇ, ਹੈਰਾਨੀ ਦੀ ਗੱਲ ਇਹ ਆ ਕਿ ਕਿਸਾਨ ਧਿਰਾਂ ਨੇ ਕੁੰਡੀ ਪਾਈ ਹੋਈ ਹੈ ਔਰ ਦਰਜਨਾਂ ਪਿੰਡਾਂ ਦੇ ਵਿੱਚ ਕਿਸਾਨਾਂ ਦੇ ਵੱਲੋਂ ਪਾਵਰਕਾਮ ਦੀਆਂ ਚੈਕਿੰਗ ਟੀਮਾਂ ਦੀ ਘੇਰਾਬੰਦੀ ਕੀਤੀ ਗਈ ਆ, ਜਿਹਦੇ ਨਾਲ ਬਿਜਲੀ ਚੋਰਾਂ ਦੇ ਹੌਸਲੇ ਵਧਣ ਲੱਗੇ ਆ। ਪਾਵਰਕਾਮ ਨੇ ਪਹਿਲਾਂ ਰਸੂਖਵਾਨ ਬਿਜਲੀ ਚੋਰਾਂ ਨੂੰ ਹੱਥ ਪਾਇਆ, ਉਸ ਤੋਂ ਬਾਅਦ ਪਿੰਡਾਂ ਦੇ ਵਿੱਚ ਚੈਕਿੰਗ ਸ਼ੁਰੂ ਕੀਤੀ ਤੇ ਹੁਣ ਪਿੰਡਾਂ ਦੇ ਵਿੱਚ ਜਿਹੜੇ ਲੋਕ ਨੇ ਉਹ ਪਾਵਰਕਾਮ ਦੇ ਅਧਿਕਾਰੀਆਂ ਦਾ ਵਿਰੋਧ ਕਰਨ ਲੱਗੇ ਆ। ਬਰਨਾਲਾ ਦੇ ਪਿੰਡ ਢਿਲਵਾਂ ਦੇ ਵਿੱਚ ਚੈਕਿੰਗ ਟੀਮ ਨੂੰ ਕਿਸਾਨ ਯੂਨੀਅਨ ਦੇ ਮੈਂਬਰਾਂ ਨੇ ਬੰਦੀ ਬਣਾਇਆ। ਪਾਵਰਕਾਮ ਦੀ ਟੀਮ ਨੇ ਪਿੰਡ ਦੇ ਧਨਾੜ ਲੋਕਾਂ ਦੀ ਕੁੰਡੀ ਲਾਉਣ ਤੋਂ ਬੇਵੱਸ ਹੋ ਕੇ ਪਰਤੀ 2 ਹਫ਼ਤੇ ਪਹਿਲਾਂ ਬਰਨਾਲੇ ਦੇ ਪਿੰਡ ਸੇਖਾ ਵਿੱਚ ਚੈਕਿੰਗ ਟੀਮ ਨੂੰ ਰੋਕਿਆ ਗਿਆ। ਇਹ ਪਿੰਡ ਸ਼ਹਿਣਾ ਦੇ ਵਿੱਚ ਕੁੰਡੀ ਹਟਾਓ ਮੁਹਿੰਮ ਕਿਸਾਨ ਯੂਨੀਅਨ ਨੇ ਸਫਲ ਨਹੀਂ ਹੋਣ ਦਿੱਤੀ। ਹੁਣ ਮੇਰਾ ਖਿਆਲ ਸ਼ਾਇਦ ਹੋ ਸਕਦਾ ਲੋਕਾਂ ਨੂੰ ਸਮਝ ਆਉਣ ਲੱਗ ਗਈ ਹੋਵੇ ਕਿ ਇਹ ਧਰਨਾ ਲਾਉਣ ਦੇ ਵਾਸਤੇ ਚੰਡੀਗੜ੍ਹ ਵੱਲ ਨੂੰ ਕਿਉਂ ਤੁਰੇ ਸੀਗੇ। ਇਹੀ ਕਾਰਨ ਸੀਗੇ ਕਿ ਕੁੰਡੀਆਂ ਨਾ ਫੜੀਆਂ ਜਾਣ ਤੇ ਜਿਹੜੀਆਂ ਜ਼ਮੀਨਾਂ ਨੇ ਉਹ ਨਾ ਛਡਾਈਆਂ ਜਾਣ। ਇਹ ਕੁਝ ਵੀ ਨਹੀਂ ਕਰਨ ਦੇਣਾ ਜਿਹੜਾ ਦੀ ਉਹ ਚਾਹੁੰਦੇ। ਪਾਵਰਕਾਮ ਵਾਲੇ ਕਹਿੰਦੇ ਆ ਕਿ ਸਾਲਾਨਾ 1200 ਕਰੋੜ ਰੁਪਏ ਦੀ ਬਿਜਲੀ ਦੀ ਚੋਰੀ ਹੁੰਦੀ ਆ। ਜੇ ਕਿਸਾਨ ਧਿਰਾਂ ਨੇ ਇਦਾਂ ਹੀ ਬਿਜਲੀ ਚੋਰੀ ਨੂੰ ਰੋਕਣ ਦੇ ਵਿੱਚ ਅੜਿੱਕੇ ਖੜੇ ਕੀਤੇ ਤਾਂ ਪਾਵਰਕਾਮ ਅਦਾਰੇ ਦੀ ਵਿੱਤੀ ਹਾਲਤ ਹੋਰ ਪਤਲੀ ਜਿਹੜੀ ਉਹ ਹੋ ਜਾਣੀ ਆ, ਕਿਉਂਕਿ ਜੇ ਇਹ ਚੋਰੀ ਨਾ ਰੁਕੀ ਤੇ ਉਹ ਇੱਕ ਪਾਸੇ ਫ੍ਰੀ ਦਿੱਤੀ ਜਾ ਰਹੀ ਹੈ ਬਿਜਲੀ, ਜਿਹੜੀ ਕਿਸਾਨਾਂ ਨੂੰ ਬਿਜਲੀ ਜਿਹੜੀ ਬੰਬੀਆਂ ਦੀ ਬਿਜਲੀ ਤਾਂ ਫ੍ਰੀ ਦਿੱਤੀ ਜਾ ਰਹੀ ਹੈ। ਹੁਣ ਕਿਸਾਨ ਘਰਾਂ ਦੇ ਵਿੱਚ ਕੁੰਡੀਆਂ ਪਾ ਕੇ ਜਿਹੜਾ ਬੈਠੇ ਨੇ, ਸਾਰੇ ਨਹੀਂ ਕਿਸਾਨ ਪਰ ਬਹੁਤ ਸਾਰੇ ਜਿਹੜੇ ਉਹ ਪਾ ਰਹੇ ਨੇ। ਖਾਸ ਤੌਰ ਦੇ ਉੱਤੇ ਕਿਸਾਨ ਯੂਨੀਅਨਾਂ ਦਾ ਇਹਦੇ ਵਿਰੋਧ ਦੇ ਵਿੱਚ ਆ ਕੇ ਖੜ ਜਾਣਾ, ਇਹਨੂੰ ਕਿਸੇ ਵੀ ਤਰੀਕੇ ਦੇ ਨਾਲ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਇਹਦਾ ਮਤਲਬ ਤੁਸੀਂ ਬਿਜਲੀ ਚੋਰੀ ਜਿਹੜੀ ਆ ਜੀ ਉਹਨੂੰ ਸ਼ਹਿ ਦੇ ਰਹੇ ਹੋ ਕਿ ਤੁਸੀਂ ਚੋਰੀ ਕਰੋ ਤੇ ਅਸੀਂ ਚੋਰੀ ਰੋਕਣ ਨਹੀਂ ਦੇਣੀ। ਇਹ ਤਾਂ ਬਿਲਕੁਲ ਜਿਹੜਾ ਜੀ ਉਹ ਧੱਕਾ ਹੋਊਗਾ। ਜਿਹੜੀ ਜਿਨ੍ਹਾਂ ਦੀ ਮਾੜੀ ਮੋਟੀ ਜਿਹੜੀ ਇੱਜ਼ਤ ਬਚੀ ਹੋਈ ਆ ਕਿਸਾਨ ਯੂਨੀਅਨਾਂ ਦੀ, ਉਹ ਵੀ ਜਾਂਦੀ ਰਹਿਣੀ ਹੈ ਜੀ ਜੇ ਇਹੋ ਜਿਹੇ ਹਾਲਾਤ ਹੀ ਰਹੇ। ਜੀ ਜੀ। ਅੱਛਾ ਬੱਲੂ ਸਾਹਿਬ, ਲੁਧਿਆਣਾ ਧਮਾਕੇ ਦੀ ਗੱਲ ਕਰੀਏ ਤੇ ਇਸ ਮਾਮਲੇ ਦੇ ਵਿੱਚ ਇੱਕ ਨਾਬਾਲਗ ਵੀ ਗ੍ਰਿਫਤਾਰ ਹੋਇਆ। ਇਹ ਧਮਾਕਾ ਉਹੀ ਜਿਹੜਾ ਵੋਟਾਂ ਤੋਂ ਪਹਿਲਾਂ ਹੋਇਆ ਸੀ ਜਾਂ ਕੋਈ ਹੋਰ ਮਾਮਲਾ? ਜਿਹੜਾ ਅਦਾਲਤ ਦੇ ਵਿੱਚ ਹੋਇਆ ਸੀਗਾ, ਜਿਹਦੇ ਵਿੱਚ ਇੱਕ ਵਿਅਕਤੀ ਮਾਰਿਆ ਗਿਆ ਸੀਗਾ ਜੀ, ਖੰਨੇ ਦੇ ਨਾਲ ਸੰਬੰਧਿਤ ਸੀਗਾ, ਉਹ ਪੁਲਿਸ ਵਾਲਾ ਸੀ ਸਾਬਕਾ, ਇਹ ਉਹੀ ਧਮਾਕਾ ਹੈ। ਔਰ
ਜਿਹੜੀ ਮੈਂ ਇੱਕ ਦਿਨ ਗੱਲ ਕੀਤੀ ਸੀਗੀ ਕਿ ਜਿਹੜੇ ਤੁਹਾਡੇ ਬੱਚੇ ਨੇ, ਨੌਜਵਾਨ ਵਰਗ ਹੈ, ਉਹਨੂੰ ਇਹ ਦੱਸਣ ਦੀ ਜ਼ਰੂਰਤ ਹੈ ਕਿ ਨੈਟ ਦੇ ਉੱਤੇ ਤੁਸੀਂ ਆਪਣਾ ਦੋਸਤੀ ਦਾ ਦਾਇਰਾ ਜਿਹੜਾ ਉਹਨੂੰ ਸੀਮਤ ਰੱਖੋ ਔਰ ਕਿਸੇ ਵੀ ਅਨਨੋਨ ਬੰਦੇ ਦੇ ਨਾਲ ਗੱਲ ਨਾ ਕਰੋ। ਉਹਦੇ ਨਾਲ ਚੈਟ ਨਾ ਕਰਨੀ ਸ਼ੁਰੂ ਕਰ ਦਿਓ। ਹੋ ਸਕਦਾ ਹੈ ਉਹ ਤੁਹਾਨੂੰ ਕਿਸੇ ਮੁਸੀਬਤ ਦੇ ਵਿੱਚ ਫਸਾ ਦੇ। ਇਹ 8ਵੀਂ ਚ ਪੜ੍ਹਦਾ ਬੱਚਾ ਹੈ, ਇਹ ਧਨੋਏ ਖੁਰਦ ਦਾ ਰਹਿਣ ਵਾਲਾ ਹੈ। 8ਵੀਂ ਚ ਪੜ੍ਹਦਾ ਬੱਚਾ ਜਿਹੜਾ ਸੀਗਾ, ਇਹਨੂੰ ਵਰਤਿਆ ਗਿਆ ਜਿਹੜਾ ਜਿਹਦੇ ਮਾਂ-ਪਿਓ ਨਹੀਂ ਹੈਗੇ ਔਰ ਉਹ ਆਪਣੇ ਚਾਚੇ ਤਾਇਆਂ ਦੇ ਕੋਲੇ ਰਹਿੰਦਾ ਜੀ। ਫੋਨ ਉਹਦੇ ਕੋਲੇ ਆ ਤੇ ਫੋਨ ਦੀ ਵਰਤੋਂ ਬੱਚੇ ਬਹੁਤ ਛੇਤੀ ਸਿੱਖ ਜਾਂਦੇ, ਤੇਜ਼ੀ ਦੇ ਨਾਲ ਸਿੱਖ ਜਾਂਦੇ ਆ। ਜਿਹੜੇ ਲੋਕ ਹਥਿਆਰਾਂ ਦੀ ਸਪਲਾਈ ਤੇ ਨਸ਼ੇ ਦੀ ਸਪਲਾਈ ਕਰਦੇ ਸੀ, ਉਹ ਫੋਨ ਦੇ ਵਾਸਤੇ, ਨੈਟ ਦੇ ਵਾਸਤੇ ਇਹਦੀ ਮਦਦ ਲੈਂਦੇ ਸੀ। ਇਹ ਲੋਕੇਸ਼ਨ ਜਿਹੜੀ ਉਹਨਾਂ ਨੂੰ ਫਾਈਂਡ ਕਰਕੇ ਦਿੰਦਾ ਸੀਗਾ ਕਿ ਇਸ ਜਗ੍ਹਾ ਦੇ ਉੱਤੇ ਸਮਾਨ ਪਿਆ, ਇੱਥੋਂ ਤੁਸੀਂ ਚੁੱਕਣਾ। ਪੁਲਿਸ ਦੇ ਕਾਬੂ ਦੇ ਵਿੱਚ ਇਹ ਪਹਿਲਾ ਬੱਚਾ ਹੀ ਆਇਆ ਜੀ ਕਿ ਕੌਣ ਹੈ ਜਿਹੜਾ ਇੰਟਰਨੈਟ ਦੀ ਵਰਤੋਂ ਕਰ ਰਿਹਾ। ਜਦੋਂ ਬੱਚੇ ਨੂੰ ਪੁਲਿਸ ਨੇ ਪੁੱਛਗਿੱਛ ਕੀਤੀ ਤਾਂ ਉਹਨੇ ਦੱਸ ਦਿੱਤਾ ਕਿ ਉਹ ਕਿਹਦੇ ਵਾਸਤੇ ਕੰਮ ਕਰਦਾ ਹੈ। ਤਾਂ ਚੰਦ ਪੈਸੇ ਦੇ ਲਾਲਚ ਦੇ ਵਿੱਚ, ਥੋੜੇ ਰੁਪਈਆਂ ਦੇ ਵਾਸਤੇ ਕੰਮ ਕਰਦਾ ਸੀਗਾ। ਜਿਹੜੇ ਫੜੇ ਗਏ ਮੁਲਜ਼ਮ ਨੇ, ਸ਼ਿਵਿੰਦਰ ਸਿੰਘ ਉਰਫ ਭੋਲਾ, ਹਰਪ੍ਰੀਤ ਸਿੰਘ, ਦੋਵੇਂ ਧਨੋਏ ਖੁਰਦ ਦੇ ਨੇ। ਦਿਲਬਾਗ ਸਿੰਘ ਬੱਗੋ ਇਹ ਚੱਕ ਅੱਲਾ ਬਖਸ਼ ਦਾ ਤੇ ਸੁਰਮੁਖ ਸਿੰਘ ਪਿੰਡ ਪੰਜੂ ਕਲਾਲ ਦਾ ਫੜਿਆ ਗਿਆ। ਔਰ ਇਹ ਬੱਚਾ ਜਿਹੜਾ ਨਾਬਾਲਗ ਹੈ, ਇਸ ਕਰਕੇ ਉਹਦਾ ਨਾਮ ਤਾਂ ਨਹੀਂ ਦੱਸਿਆ ਜਾ ਸਕਦਾ। ਇਹ ਜਿਹੜੀ ਟਾਸਕ ਫੋਰਸ ਹੈ ਉਹਨੂੰ ਇਹ ਪਤਾ ਲੱਗਿਆ ਸੀਗਾ ਕਿ ਇਹ ਬੱਚਾ ਸਰਹੱਦ ਪਾਰੋਂ ਨਸ਼ੀਲੇ ਪਦਾਰਥ ਤੇ ਹਥਿਆਰਾਂ ਦੀ ਤਸਕਰੀ ਕਰਨ ਵਾਲਿਆਂ ਦੀ ਮਦਦ ਕਰਦਾ ਜੀ। ਜਿਹੜੇ ਇਸ ਤਰ੍ਹਾਂ ਦੀ ਤਸਕਰੀ ਕਰਨ ਵਾਲੇ ਨੇ ਉਹ ਵੀ ਪੈਸਿਆਂ ਦੀ ਖਾਤਰ ਹੀ ਇਹ ਕੰਮ ਕਰਦੇ ਨੇ। ਔਰ ਇਹਨਾਂ ਨੇ EID ਜਿਹੜੀ ਆ ਉਹ 3 ਵਾਰੀ ਪਹਿਲਾਂ ਵੀ ਸਰਹੱਦ ਪਾਰੋਂ ਲਿਆ ਕੇ ਥਾਂ ਦੇ ਉੱਤੇ ਡਿਲੀਵਰ ਕੀਤੀ ਆ। ਔਰ ਜਿਹੜੀ ਇਹ ਸਮਾਨ ਲੁਧਿਆਣੇ ਦੇ ਵਿੱਚ ਆਇਆ ਸੀ, ਉਹਦੇ ਵਿੱਚ ਵੀ ਇਹਨਾਂ ਦਾ ਹੱਥ ਸੀਗਾ। ਹੁਣ ਲੁਧਿਆਣੇ ਦੇ ਵਿੱਚ ਕਿਉਂਕਿ ਜਿਹੜਾ ਉੱਥੇ ਉਹਨੂੰ ਜਾਂ ਤਾਂ ਡਿਫਿਊਜ਼ ਕਰਨ ਗਿਆ ਸੀਗਾ ਜਾਂ ਉੱਥੇ ਫਿੱਟ ਕਰਨ ਗਿਆ ਸੀਗਾ, ਉਹ ਮਰ ਗਿਆ ਉਹਦੇ ਵਿੱਚ। ਇਸ ਕਰਕੇ ਇਹ ਤਾਂ ਭੇਦ ਅਜੇ ਤੱਕ ਬਰਕਰਾਰ ਹੈ ਕਿ ਉਹ ਉੱਥੇ ਅਦਾਲਤ ਦੇ ਵਿੱਚ ਕਿਉਂ ਲਾਉਣੀ ਚਾਹੁੰਦਾ ਸੀਗਾ ਇਹ ਜਿਹੜਾ ਧਮਾਕਾ। ਕੀ ਉਹ ਰਿਕਾਰਡ ਤਬਾਹ ਕਰਨਾ ਚਾਹੁੰਦਾ ਸੀਗਾ ਜਾਂ ਉਹਦੇ ਨਿਸ਼ਾਨੇ ਦੇ ਉੱਤੇ ਕੁਝ ਹੋਰ ਲੋਕ ਸੀਗੇ? ਇਹ ਅਜੇ ਕੁਝ ਨਹੀਂ ਜਿਹੜਾ ਉਹ ਪਤਾ ਲੱਗਿਆ। ਉਧਰ ਜਿਹੜਾ ਇਹਨਾਂ ਲੋਕਾਂ ਦੀ ਗ੍ਰਿਫਤਾਰੀ ਤੋਂ ਬਾਅਦ ਹੁਣ ਕਈ ਭੇਦ ਜਿਹੜੇ ਉਹ ਸਾਹਮਣੇ ਆ ਸਕਦੇ ਆ, ਪਰ ਇਹਦੇ ਵਿੱਚ ਇੱਕ ਨਾਬਾਲਗ ਬੱਚੇ ਦਾ ਇਸਤੇਮਾਲ ਕੀਤਾ ਜਾਣਾ ਇਹ ਬੜਾ ਆਪਣੇ ਆਪ ਦੇ ਵਿੱਚ ਇੱਕ ਸਵਾਲ ਹੈ। ਕਿਉਂਕਿ ਕੁਝ ਲੋਕ ਜਿਹੜੇ ਖਾਸ ਤੌਰ ਦੇ ਉੱਤੇ ਬਾਹਰਲੇ ਮੁਲਕਾਂ ਦੇ ਵਿੱਚ ਬੈਠੇ ਆ, ਉਹ ਲੋਕਾਂ ਦੇ ਪੁੱਤਾਂ ਨੂੰ ਭੜਕਾ ਕੇ ਆਪਣਾ ਉੱਲੂ ਸਿੱਧਾ ਕਰ ਰਹੇ ਆ। ਉਹਨਾਂ ਦੇ ਆਪਣੇ ਬੱਚੇ ਤਾਂ ਬਾਹਰਲੇ ਮੁਲਕਾਂ ਦੇ ਵਿੱਚ ਸੈਟਲ ਨੇ ਜੀ, ਚੰਗੀਆਂ ਥਾਵਾਂ ਦੇ ਉੱਤੇ ਪੜ੍ਹਦੇ ਨੇ, ਚੰਗੀਆਂ ਥਾਵਾਂ ਤੇ ਨੌਕਰੀਆਂ ਕਰਦੇ ਨੇ। ਇੱਥੇ ਕਿਸੇ ਨੂੰ ਝੰਡਾ ਲਾਓ, ਕਿਤੇ ਡੰਡਾ ਲਾਓ, ਇੱਥੋਂ ਲਾਲਚ ਦੇ ਕੇ ਆਹ ਪੈਸੇ ਦੇ ਦਾਂਗੇ, ਆਹ ਪੈਸੇ ਦੇ ਦਾਂਗੇ। ਲੋਕਾਂ ਦੇ ਪੁੱਤ ਜਿਹੜੇ ਉਹ ਮਰਵਾ ਰਹੇ ਨੇ। ਇਹ ਹੁਣ 8ਵੀਂ ਚ ਪੜ੍ਹਦੇ ਬੱਚੇ ਦੇ ਉੱਤੇ ਇੱਕ ਧੱਬਾ ਤਾਂ ਲੱਗ ਗਿਆ ਨਾ, ਕ੍ਰਿਮੀਨਲ ਮਾਈਂਡ ਹੋਣ ਦਾ ਧੱਬਾ ਜਿਹੜਾ ਉਹ ਲੱਗ ਗਿਆ। ਉਹਨੂੰ ਜੁਵੇਨਾਈਲ ਜਿੱਥੇ ਆ ਉੱਥੇ ਭੇਜਿਆ ਗਿਆ, ਉੱਥੋਂ ਕੀ ਉਹ ਬਣ ਕੇ ਨਿਕਲੂਗਾ ਅਜੇ ਕੁਝ ਨਹੀਂ ਕਿਹਾ ਜਾ ਸਕਦਾ ਜੀ। ਬਿਲਕੁਲ। ਜਾਂਦੇ ਪੰਨੂ ਸਾਹਿਬ ਗੱਲ ਕਰੀਏ ਡੇਰਾ ਸਿਰਸਾ ਦੀ। ਡੇਰਾ ਸਿਰਸਾ ਦੇ ਵਿੱਚ ਵਿਆਹ ਹੁੰਦੇ ਸੀਗੇ ਜੀ ਤੇ ਹੁਣ ਉਹਨਾਂ ਵਿਆਹਾਂ ਨੂੰ ਚੁਣੌਤੀ ਦੇ ਦਿੱਤੀ ਗਈ ਹੈ। ਇਹ ਅਦਾਲਤੀ ਜਿਹੜੀ ਚੁਣੌਤੀ ਹੈ ਔਰ ਇਸ ਅਦਾਲਤੀ ਚੁਣੌਤੀ ਨੂੰ ਬਠਿੰਡੇ ਦੇ ਇੱਕ ਵਿਅਕਤੀ ਨੇ ਸਿਵਲ ਕੋਰਟ ਦੇ ਵਿੱਚ ਦਿੱਤੀ ਹੈ ਚੁਣੌਤੀ। ਡੇਰੇ ਨੂੰ ਸੰਮਣ ਜਾਰੀ ਹੋ ਗਿਆ। ਵਿਆਹ ਜਿਹੜੇ ਨੇ ਉਹ ਸਵਾਲਾਂ ਦੇ ਘੇਰੇ ਦੇ ਵਿੱਚ ਨੇ। ਬਠਿੰਡੇ ਦੇ ਇਸ ਵਿਅਕਤੀ ਨੇ ਇੱਕ ਪਟੀਸ਼ਨ ਦਾਇਰ ਕੀਤੀ ਹੈ ਔਰ ਡੇਰਾ ਸਿਰਸਾ ਨੂੰ 2 ਅਗਸਤ ਦੇ ਵਾਸਤੇ ਸੰਮਣ ਜਾਰੀ ਹੋਇਆ ਜੀ। ਇਹ ਦੱਸਿਆ ਗਿਆ ਕਿ ਉਹਦਾ ਜਿਹੜਾ ਜਿਹਨੇ ਚੁਣੌਤੀ ਦਿੱਤੀ ਹੈ ਕਿ ਉਹਨਾਂ ਦਾ ਕਲਾਇੰਟ ਮੁੰਡਾ ਕੁੜੀ ਜਿਹਦੇ ਉੱਤੇ ਦੂਜਾ ਵਿਆਹ ਕਰਵਾਉਣ ਦਾ ਕੇਸ ਦਰਜ ਕਰਵਾਇਆ ਸੀਗਾ। ਬੰਦੇ ਦਾ ਪਹਿਲਾ ਵਿਆਹ ਡੇਰਾ ਸੱਚਾ ਸੌਦਾ ਦੇ ਵਿੱਚ ਦਿਲ ਜੋੜ ਮਾਲਾ ਪਾ ਕੇ ਹੋਇਆ ਸੀਗਾ, ਜਿਹੜਾ ਕਿ ਕਾਨੂੰਨਨ ਤੌਰ ਦੇ ਉੱਤੇ ਅਧਿਕਾਰਤ ਨਹੀਂ। ਇਹਦੇ ਬਾਵਜੂਦ ਪੁਲਿਸ ਨੇ ਵਿਅਕਤੀ ਦੇ ਉੱਤੇ ਕੇਸ ਦਰਜ ਕਰ ਦਿੱਤਾ। ਇਸ ਮਾਮਲੇ ਦੇ ਵਿੱਚ ਡੇਰਾ ਸਿਰਸਾ ਦੀ ਜਿਹੜੀ ਕਮੇਟੀ ਆ ਉਹਨੂੰ ਪੁੱਛਿਆ ਗਿਆ ਕਿ ਕੀ ਆਨੰਦ ਕਾਰਜ ਡੇਰੇ ਦੇ ਅੰਦਰ ਹੁੰਦਾ ਜਾਂ ਕੋਈ ਦੂਸਰੇ ਧਾਰਮਿਕ ਗ੍ਰੰਥ ਜਾਂ ਹਿੰਦੂ ਮੈਰਿਜ ਐਕਟ ਦੇ ਤਹਿਤ ਵਿਆਹ ਹੋਇਆ। ਵਕੀਲ ਨੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਵਿਆਹ ਰਜਿਸਟਰਾਰ
ਬਠਿੰਡਾ ਦੇ ਪੱਖ ਦੇ ਤੌਰ ਦੇ ਉੱਤੇ ਪੁੱਛਿਆ ਗਿਆ ਸੀ ਕਿ ਕੀ ਉਹ ਹਿੰਦੂ ਮੈਰਿਜ ਐਕਟ ਦੇ ਤਹਿਤ ਦਿਲ ਜੋੜ ਮਾਲਾ ਦੀ ਰਸਮ ਨੂੰ ਮਾਨਤਾ ਦਿੰਦਾ। ਇਸ ਜੀ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਹੁਣ ਡੇਰਾ ਸਿਰਸਾ ਦੇ ਵਿੱਚ ਹੋ ਰਹੇ ਵਿਆਹ ਜਿਹੜੇ ਨੇ ਉਹਨਾਂ ਦੇ ਉੱਤੇ ਸਵਾਲੀਆ ਨਿਸ਼ਾਨ ਲੱਗ ਗਿਆ। ਇਹ ਫੈਸਲਾ ਕੋਰਟ ਦੇ ਵਿੱਚ ਹੋਊਗਾ ਕਿ ਦਿਲ ਜੋੜ ਮਾਲਾ ਜਿਹੜਾ ਵਿਆਹ ਆ ਉਹ ਲੀਗਲ ਹੈ ਜਾਂ ਨਹੀਂ। ਜੀ 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 ਸੱਚਾ ਸੌਦਾ ਡੇਰੇ ਦੇ ਵਿੱਚ ਜਿਹੜੇ ਦਿਲ ਜੋੜ ਮਾਲਾ ਉਹਦੀ ਪਰੰਪਰਾ ਗੁਰਮੀਤ ਰਾਮ ਰਹੀਮ ਦੇ ਸਮੇਂ ਤੋਂ ਆ। ਜਦੋਂ ਡੇਰਾ ਪ੍ਰਮੁੱਖ ਡੇਰੇ ਦੇ ਵਿੱਚ ਹੁੰਦਾ ਸੀਗਾ ਤਾਂ ਸਤਸੰਗ ਵਾਲੇ ਦਿਨ ਉਹਦੇ ਸਾਹਮਣੇ ਜਿਨ੍ਹਾਂ ਦਾ ਵਿਆਹ ਸੀਗਾ ਉਹ ਦੋਵੇਂ ਇੱਕ ਦੂਜੇ ਨੂੰ ਮਾਲਾ ਪਾ ਕੇ ਵਿਆਹ ਦੇ ਬੰਧਨ ਦੇ ਵਿੱਚ ਵੱਧ ਜਾਂਦੇ ਸੀਗੇ। ਔਰ ਜਦੋਂ ਦਾ ਉਹ ਜਿਹੜੇ ਰੇਪ ਤੇ ਕਤਲ ਦੇ ਮਾਮਲੇ ਦੇ ਵਿੱਚ ਸਜ਼ਾ ਭੁਗਤ ਰਿਹਾ, ਉਦੋਂ ਬਾਅਦ ਡੇਰੇ ਦੇ ਅੰਦਰ ਸਕਰੀਨ ਦੇ ਉੱਤੇ ਡੇਰਾ ਮੁਖੀ ਦੀ ਫੋਟੋ ਦੇ ਸਾਹਮਣੇ ਇਹ ਲੋਕ ਹਾਰ ਪਾ ਕੇ ਵਿਆਹ ਕਰਾ ਲੈਂਦੇ ਆ। ਜਦੋਂ ਕਿ ਜਿਹੜਾ ਵਿਆਹ ਰਜਿਸਟਰਡ ਹੁੰਦਾ ਉਹਦੇ ਵਾਸਤੇ ਤੁਹਾਨੂੰ ਜਿਵੇਂ ਸਿੱਖਾਂ ਦੇ ਵਿੱਚ ਆਨੰਦ ਕਾਰਜ ਹੈ ਔਰ ਜਿਹੜੇ ਹਿੰਦੂ ਭਾਈਚਾਰਾ ਉਹ ਬੇਦੀ ਦੇ ਨਾਲ ਜਿਹੜੇ ਫੇਰੇ ਲੈਂਦਾ, ਉਹ ਰਜਿਸਟ੍ਰੇਸ਼ਨ ਦੇ ਵੇਲੇ ਦੱਸਿਆ ਜਾਂਦਾ ਕਿ ਇਸ ਤਰੀਕੇ ਦੇ ਨਾਲ ਹੋਏ ਨੇ। ਇਹਨੂੰ ਕਾਨੂੰਨਨ ਮਾਨਤਾ ਕੋਈ ਨਹੀਂ ਹੈਗੀ, ਇਸ ਕਰਕੇ ਹੁਣ ਇਹ ਚੈਲੰਜ ਹੋ ਗਿਆ। ਬਾਕੀ ਹੁਣ ਅਦਾਲਤ ਦੇ ਉੱਤੇ ਨਿਰਭਰ ਹੈ ਕਿ ਇਹਦੇ ਵਾਸਤੇ ਉਹ ਕੀ ਫੈਸਲਾ ਲੈਂਦੀ। ਜੀ 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 ਪੰਨੂ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਇਹਨਾਂ ਖਾਸ ਜਾਣਕਾਰੀਆਂ ਦੇ ਲਈ। ਬਹੁਤ ਮਿਹਰਬਾਨੀ, ਥੈਂਕ ਯੂ ਵੈਰੀ ਮਚ। ਜੀ ਜੀ ਸੋ ਇਹ ਸਨ ਆਪਣੇ ਨਾਲ ਬਲਤੇਜ ਪੰਨੂ ਜੀ, ਜਿਨ੍ਹਾਂ ਨੇ ਕੁਝ ਅਹਿਮ ਖਬਰਾਂ ਬਾਰੇ ਆਪਾਂ ਨੂੰ ਕੁਝ ਖਾਸ ਜਾਣਕਾਰੀਆਂ ਦਿੱਤੀਆਂ ਨੇ। ਪ੍ਰੋਗਰਾਮ ਦੇ ਵਿੱਚ ਆਪਾਂ ਡੇਰਾ ਸਿਰਸਾ ਦੇ ਵਿੱਚ ਜਿਹੜੇ ਵਿਆਹ ਹੁੰਦੇ ਆ ਉਹਨਾਂ ਨੂੰ ਲੈ ਕੇ ਉਹਨਾਂ ਨੂੰ ਚੁਣੌਤੀ ਜਿਹੜੀ ਦਿੱਤੀ ਗਈ ਆ, ਉੱਥੋਂ ਲੈ ਕੇ ਲੁਧਿਆਣਾ ਧਮਾਕਾ ਕੁੰਡੀ ਹਟਾਓ ਮੁਹਿੰਮ ਦੇ ਵਿੱਚ ਜਿਹੜਾ ਲੋਕਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਮੁਹੱਲਾ ਕਲੀਨਿਕ ਚੀਨ ਵੱਲੋਂ ਪੈਂਗੋਂਗ ਝੀਲ ਦੇ ਜਿਹੜੇ ਪੁਲ ਦੀ ਉਸਾਰੀ ਦਾ ਮਸਲਾ ਉਹ ਵੀ ਉਹਨਾਂ ਨੇ ਦੱਸਿਆ, ਤੇ ਸਿੱਧੂ ਸਾਹਿਬ ਦੀ ਗੱਲ ਕੀਤੀ ਤੇ ਉਸ ਤੋਂ ਬਾਅਦ ਪਹਿਲਾਂ ਫਿਰ ਗੱਲ ਕੀਤੀ ਸੀ ਗਿਆਨ ਵਾਪੀ ਕੇਸ ਦੀ। ਜਾਂਦੇ ਜਾਂਦੇ ਸਾਡੇ ਸਪਾਂਸਰ ਦੇ ਉੱਤੇ ਨਜ਼ਰ ਫੇਰ ਮਾਰਦੇ ਚੱਲਦੇ ਹਾਂ ਤੇ ਤੁਹਾਨੂੰ ਵੀ ਇਸ ਗੱਲ ਦੀ ਜਾਣਕਾਰੀ ਦਿੰਦੇ ਚੱਲ ਗਏ ਕਿ ਇਹਨਾਂ ਪ੍ਰੋਗਰਾਮਾਂ ਨੂੰ ਜੇਕਰ ਤੁਸੀਂ ਵੀ ਆਪਣੇ ਕਿਸੇ ਕਾਰੋਬਾਰ ਨੂੰ ਅੱਗੇ ਲਿਜਾਣਾ ਚਾਹੁੰਦੇ ਹੋ ਜਾਂ ਉਹਨੂੰ ਪ੍ਰਮੋਟ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਆਪਣੀ ਐਡ ਪੰਜਾਬੀ ਰੇਡੀਓ USA ਤੇ ਲਾ ਕੇ ਕਰ ਸਕਦੇ ਹੋ। ਕਿਸੇ ਵੀ ਪ੍ਰੋਗਰਾਮ ਨੂੰ ਤੁਸੀਂ ਸਪਾਂਸਰ ਵੀ ਕਰ ਸਕਦੇ ਹੋ। ਨੰਬਰ ਹੈ ਜੀ 408 272 5200। ਦੂਜੀ ਗੱਲ ਤੁਹਾਡੇ ਨਾਲ ਇਹ ਵੀ ਜਾਣਕਾਰੀ ਸਾਂਝੇ ਕਰਦੇ ਚੱਲੀਏ ਕਿ ਕਰਮਨ ਲਾਇਬ੍ਰੇਰੀ ਉੱਤੇ ਪੰਜਾਬੀਆਂ ਦੇ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਕਰਮਨ ਦੇ ਵਿੱਚ ਜਿਹੜੀ ਲਾਇਬ੍ਰੇਰੀ ਹੈ ਕਾਉਂਟੀ ਦੀ, ਤੇ ਉੱਥੇ ਸਾਡੇ ਪੰਜਾਬੀ ਸਾਹਿਤ ਨੂੰ, ਪੰਜਾਬੀ ਲਿਟਰੇਚਰ ਨੂੰ ਥਾਂ ਦਿੱਤੀ ਗਈ ਹੈ, ਸਪੇਸ ਦਿੱਤੀ ਗਈ ਹੈ, ਸਾਡੀ ਮਾਂ ਬੋਲੀ ਨੂੰ ਸਪੇਸ ਦਿੱਤੀ ਗਈ ਹੈ। ਜਦੋਂ ਗੇੜਾ ਲੈ ਕੇ ਉੱਥੇ ਜਾਇਓ ਜ਼ਰੂਰ ਇੱਕ ਤਾਂ, ਤੇ ਦੂਜੀ ਗੱਲ ਇਹ ਹੈ ਕਿ ਇਸੇ ਨੂੰ ਦਰਸਾਉਂਦੀ ਥੋੜੀ ਇਨਫੋਰਮੇਟਿਵ ਤੇ ਥੋੜੀਆਂ ਹੋਰ ਗੱਲਾਂ ਐਡ ਕਰਦੀ ਇੱਕ ਵੀਡੀਓ ਕਲਿੱਪ ਜਾਂ ਡਾਕੂਮੈਂਟਰੀ ਜਿਹੜੀ ਆ ਉਹ ਪੰਜਾਬੀ ਰੇਡੀਓ USA ਤੇ ਪ੍ਰਸਾਰਿਤ ਕਰਾਂਗੇ ਕੱਲ ਨੂੰ। ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ, ਵੇਖਿਓ ਜ਼ਰੂਰ ਇੱਕ ਵਾਰੀ। ਤੇ ਇਹ ਪੰਜਾਬੀਆਂ ਦੇ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਸਾਡੇ ਸਾਹਿਤ ਨੂੰ ਕਿਸੇ ਲਾਇਬ੍ਰੇਰੀ ਦੇ ਵਿੱਚ ਥਾਂ ਮਿਲੀ ਹੈ, ਪਰ ਤੁਹਾਡੇ ਆਉਣ ਜਾਣ ਦੇ ਨਾਲ ਉੱਥੇ ਇਹ ਜਿਹੜਾ ਸਾਹਿਤ ਆ ਉੱਥੇ ਬਰਕਰਾਰ ਰਹਿਣਾ। ਸੋ ਇਹਦੇ ਦੇ ਉੱਤੇ ਜਾਂਦੇ ਜਾਂਦੇ ਸਾਡੇ ਸਪਾਂਸਰ ਦੇ ਉੱਤੇ ਇੱਕ ਨਜ਼ਰ ਫੇਰ ਮਾਰਦੇ ਚੱਲਦੇ ਹਾਂ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ 25 ਸਾਲਾਂ ਤੋਂ ਇੰਸ਼ੋਰੈਂਸ ਦੇ ਵਿੱਚ ਵਧੀਆ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਨੰਬਰ ਹੈ 408 272 2500। ਟਿਰਕੀਅਨ ਇਮੀਗ੍ਰੇਸ਼ਨ ਲਾਅ ਫਰਮ ਵਾਲੇ ਜੇ ਟਿਰਕੀਅਨ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਸਲਾਹ ਕਰਨੀ ਹੈ ਤਾਂ 415 909 0503 ਡਾਇਲ ਕਰ ਸਕਦੇ ਹੋ। ਜ਼ੈਰ ਗਰੁੱਪ ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ, ਤੁਸੀਂ ਹੋਮ ਲੋਨ ਤਾਂ ਡਾਇਲ ਕਰ ਸਕਦੇ ਹੋ 855 905 2575। ਸੋ ਮੈਨੂੰ ਪ੍ਰਵੀਨ ਸ਼ਰਮਾ ਨੂੰ ਇੱਥੇ ਦਿਓ ਇਜਾਜ਼ਤ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਇੱਥੇ ਆਪਾਂ ਸਮਾਪਤ ਕਰਦੇ ਹਾਂ। ਇੱਕ ਵਾਰੀ ਤੁਹਾਨੂੰ ਫਿਰ ਤੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।